वाहिगुरू जी का खालसा वाहिगुरू जी की फतेह अस्सलाम वालेकुम आदाब पर मैं ਹਾਂ ਤੁਹਾਡੀ ਹੋਸਟ ਨੀਲਮ ਕੌਰ ਤੇ ਮੈਂ ਟੀਵੀ 84 ਦੇ ਸਾਰੇ ਦਰਸ਼ਕਾਂ ਤੇ ਸਰੋਤਿਆਂ ਨੂੰ ਜੀ ਆਇਆਂ ਕਹਿੰਦੀਆਂ ਪ੍ਰੋਗਰਾਮ ਸੱਚੋ ਸੱਚ ਵਿੱਚ ਜਿਹੜੇ ਇਸ ਪ੍ਰੋਗਰਾਮ ਨਾਲ ਦੇਸ਼ਾਂ ਵਿਦੇਸ਼ਾਂ ਤੋਂ ਜੁੜ ਚੁੱਕੇ ਨੇ ਕੱਲ ਸਾਨੂੰ ਫੇਰ ਸੈਂਟਰ ਦੇ ਸੰਚਾਲਕ ਡਾਕਟਰ ਅਮਰਜੀਤ ਸਿੰਘ ਜੀ ਰੋਜ਼ਾਨਾ ਦੀ ਤਰ੍ਹਾਂ ਸਟੂਡੀਓ 'ਚ ਮੇਰੇ ਨਾਲ ਸ਼ਾਮਲ ਨੇ ਆਓ ਉਹਨਾਂ ਨਾਲ ਗੱਲਬਾਤ ਕਰਕੇ ਅੱਜ ਦੇ ਅਹਿਮ ਇਸ਼ੂਜ਼ ਉੱਪਰ ਉਹਨਾਂ ਤੋਂ ਉਹਨਾਂ ਦਾ ਤਬਸਰਾ ਜਾਣਦੇ ਹਾਂ ਜੀ ਡਾਕਟਰ ਸਾਹਿਬ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। हाँ जी नीलम कौर जी तुहानू भी ते दुनिया भर च बैठे साडे बहुत ही प्यारे सोहने सियाणे टीवी 84 दे दर्शकां नू भी वाहिगुरू जी का खालसा वाहिगुरू जी की फतेह ते साडे मुसलमान भैणां भरावां नू अस्सलाम वालेकुम जी डॉक्टर साहब जी आनू प्रोग्राम सचो सच विच बहुत शुक्रिया जी डॉक्टर साहब आज 13 अगस्त 2020 28 सावन नानकशाही संमत 552 ਦਾ ਦਿਨ ਹੈ ਤੇ ਡਾਕਟਰ ਸਾਹਿਬ ਪ੍ਰੋਗਰਾਮ ਸ਼ੁਰੂ ਕਰਨ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਹਮੇਸ਼ਾ ਤਰ੍ਹਾਂ ਦੱਸਦੀ ਵਿਊਅਰਸ ਜੇ ਤੁਸੀਂ ਹੱਕ ਸੱਚ ਇਨਸਾਫ ਤੇ ਪੈਰਾ ਦਿੰਦਾ ਇੱਕੋ ਇੱਕ ਚੈਨਲ ਟੀਵੀ 84 ਨੂੰ ਦੇਖਣਾ ਚਾਹੁੰਦੇ ਹੋ ਤਾਂ ਤੁਸੀਂ ਦੇਖ ਸਕਦੇ ਹੋ ਸਪੈਕਟਰਮ ਕੇਬਲ ਆਰਸੀਨ ਕੇਬਲ ਬੈਲ 5 ਕੇਬਲ ਇਨ ਕੈਨੇਡਾ roku ਜਾਦੂ ਬਾਕਸ ਸ਼ਾਵਾ ਫੇਸਬੁੱਕ ਟੀਵੀ 84 ਦੀ ਐਪ ਰਾਹੀਂ ਆਨਲਾਈਨ ਸਟ੍ਰੀਮਿੰਗ ਐਂਡ ਆਈਪੀ ਬਾਕਸ ਤੇ ਤੁਸੀਂ ਟੀਵੀ 84 ਨੂੰ ਦੇਖ ਸਕਦੇ ਹੋ ਵਿਊਅਰਸ ਜੇ ਤੁਸੀਂ ਟੀਵੀ 84 ਨਾਲ ਜਾਂ ਪ੍ਰੋਗਰਾਮ ਸੱਚੋ ਸੱਚ ਨਾਲ ਫੇਸਬੁੱਕ ਰਾਹੀਂ ਜੁੜੇ ਹੋ ਤਾਂ ਇਸ ਨੂੰ ਵੱਧ ਤੋਂ ਵੱਧ ਲਾਈਕ ਕਰੋ ਤੇ ਸ਼ੇਅਰ ਕਰੋ ਅਤੇ ਨਾਲ ਹੀ YouTube ਤੇ ਸਬਸਕ੍ਰਾਈਬ ਵੀ ਕਰੋ। ਇਹ ਵੀ ਦੱਸ ਦਈਏ ਕਿ ਤੁਸੀਂ ਟੀਵੀ 84 ਦੀ ਐਪ ਨੂੰ ਐਂਡਰੋਇਡ ਐਂਡ ਐਪ ਸਟੋਰ ਤੇ ਡਾਊਨਲੋਡ ਕਰਕੇ ਜੋ ਟੀਵੀ 84 ਦੀ ਲਾਈਵ ਸਟ੍ਰੀਮ ਹੈ ਉਸ ਨੂੰ ਤੁਸੀਂ 24 ਆਵਰਸ ਦੇਖ ਸਕਦੇ ਹੋ। ਵਿਊਅਰਸ ਹੁਣ ਅਸੀਂ ਆਪਣੇ ਪ੍ਰੋਗਰਾਮ ਦੀ ਸ਼ੁਰੂਆਤ ਕਰਨ ਜਾ ਰਹੇ ਹਾਂ। ਪ੍ਰੋਗਰਾਮ ਦੇ ਸ਼ੁਰੂ ਦੇ ਵਿੱਚ ਅਸੀਂ ਆਪਣੇ ਸਾਰੇ ਜੋ ਪਾਕਿਸਤਾਨੀ ਵੀਰ ਭੈਣਾਂ ਨੇ ਉਹਨਾਂ ਨੂੰ ਪਾਕਿਸਤਾਨ ਡੇ ਦੀ ਮੁਬਾਰਕਬਾਦ ਦਿੰਦੇ ਹਾਂ ਭਾਵੇਂ ਕਿ ਅੱਜ ਹੈਪੀ ਜਿਸ ਤਰ੍ਹਾਂ ਕਿ ਅੱਜ ਪਾਕਿਸਤਾਨ ਜੋ ਡੇ ਹੈ ਉਹ ਉਸ ਦੀ ਈਵ ਹੈ ਸੋ ਪਰ ਜੋ ਪਾਕਿਸਤਾਨ ਦੇ ਵਿੱਚ ਇਸ ਟਾਈਮ ਆਪਾਂ ਜਿੱਦਾਂ ਗੱਲ ਕਰ ਰਹੇ ਹਾਂ ਸੋ ਉੱਥੇ ਪਾਕਿਸਤਾਨ ਦੇ ਵਿੱਚ 14 ਅਗਸਤ ਦਾ ਜੋ ਮੁਬਾਰਕ ਦਿਨ ਹੈ ਉਹ ਚੜ ਚੁੱਕਿਆ ਹੈ। ਸੋ ਅਸੀਂ ਸਾਰੀ ਪਾਕਿਸਤਾਨ ਦੀ ਜੋ ਆਵਾਮ ਹੈ ਵੀਰ ਭੈਣਾਂ ਨੇ ਉਹਨਾਂ ਨੂੰ ਅਸੀਂ ਹੈਪੀ ਪਾਕਿਸਤਾਨੀ ਡੇ ਕਹਿੰਦੇ ਹਾਂ। ਸੋ ਜਿਸ ਤਰ੍ਹਾਂ ਕਿ ਅਸੀਂ ਇਹ ਵੀ ਦੁਆ ਕਰਦੇ ਹਾਂ ਕਿ ਜੋ ਪਾਕਿਸਤਾਨ ਹੈ ਉਹ ਦਿਨ ਦੁਗਣੀ ਤੇ ਰਾਤ ਚੌਗਣੀ ਹੈ ਉਹ ਤਰੱਕੀ ਕਰੇ ਜੋ ਉਸ ਦੀ ਜੋ ਆਵਾਮ ਹੈ ਉਹ ਖੁਸ਼ਹਾਲ ਰਹੇ। ਸੋ ਇਸੇ ਹੀ ਸਬਜੈਕਟ ਦੇ ਉੱਪਰ ਆਪਾਂ ਗੱਲਬਾਤ ਕਰਾਂਗੇ ਡਾਕਟਰ ਸਾਹਿਬ ਕੋਲੋਂ ਉਹਨਾਂ ਦੇ ਵਿਚਾਰ ਸੁਣਾਂਗੇ। ਸੋ ਜਿਸ ਤਰ੍ਹਾਂ ਕਿ ਸਬ ਕੰਟੀਨੈਂਟ ਦੇ ਜੋ ਮੁਸਲਮਾਨਾਂ ਨੇ ਕਾਇਦੇ ਆਜ਼ਮ ਦੀ ਜੋ ਅਗਵਾਈ ਵਿੱਚ ਪਾਕਿਸਤਾਨ ਹਾਸਲ ਕੀਤਾ ਪਰ ਸਿੱਖ ਕੌਮ ਕਿਉਂ ਆਪਣਾ ਜੋ ਦੇਸ਼ ਬਣਾਉਣ ਵਿੱਚ ਫੇਲ ਰਹੀ ਔਰ ਫਿਰ ਉਹ ਅੰਗਰੇਜ਼ਾਂ ਦੀ ਗੁਲਾਮੀ ਚੋਂ ਨਿਕਲ ਕੇ ਹਿੰਦੂਤਵੀਆਂ ਦੀ ਗੁਲਾਮੀ ਦੇ ਵਿੱਚ ਆ ਫਸੀ। ਇਸ ਬਾਰੇ ਆਪਾਂ ਵਿਚਾਰ ਚਰਚਾ ਕਰਨ ਜਾ ਰਹੇ ਹਾਂ। ਸੋ ਅਸੀਂ ਚਾਹਾਂਗੇ ਕਿ ਤੁਸੀਂ ਸਾਡੇ ਨਾਲ ਇਸੇ ਤਰ੍ਹਾਂ ਬਣੇ ਰਹਿਣਾ ਦੇਖਣ ਸੁਣਨ ਲਈ ਤੁਹਾਡਾ ਸਭ ਦਾ ਬਹੁਤ ਬਹੁਤ ਸ਼ੁਕਰੀਆ। ਜੀ ਡਾਕਟਰ ਸਾਹਿਬ ਕੀ ਕਹਿਣਾ ਚਾਹੋਗੇ? ਦੇਖੋ ਅਸੀਂ ਵੀ ਤੁਹਾਡੀ ਮੁਬਾਰਕ ਵਾਲੀ ਆਵਾਜ਼ ਦੇ ਵਿੱਚ ਮੁਬਾਰਕ ਵਾਲੀ ਆਵਾਜ਼ ਰਲਾ ਦਿੰਨੇ ਔਰ ਬੇਸ਼ੱਕ ਅੱਜ ਜਿਵੇਂ ਤੁਸੀਂ ਕਿਹਾ 13 ਅਗਸਤ ਦਾ ਦਿਨ ਹੈ ਕੱਲ 14 ਅਗਸਤ ਹੈ ਪਰ ਆਲਰੇਡੀ ਜਿਵੇਂ 1 ਜਨਵਰੀ ਦੀ ਸੈਲੀਬ੍ਰੇਸ਼ਨ ਮੈਨੇ ਨਹੀਂ ਰੱਖਦੀ 31 ਦਸੰਬਰ ਦੀ ਹੁੰਦੀ ਹੈ ਨਿਊ ਈਅਰ ਈਵ ਦੀ ਜਦੋਂ ਅਸੀਂ ਗੱਲ ਕਰ ਰਹੇ ਹਾਂ ਵੈਸੇ ਵੀ ਪਾਕਿਸਤਾਨ 'ਚ 14 ਅਗਸਤ ਦਾ ਦਿਨ ਹੈ। ਹਾਲਾਂਕਿ ਕੱਲ ਦਾ ਦਿਨ ਚਾਰੇ ਪਾਸੇ ਪਾਕਿਸਤਾਨੀ ਭੈਣਾਂ ਭਰਾਵਾਂ ਨੇ ਬਹੁਤ ਸਾਰੇ ਫੰਕਸ਼ਨ ਰੱਖੇ ਹੋਏ ਨੇ ਨਿਊਯਾਰਕ ਦੇ ਵਿੱਚ ਹੀ ਘੱਟੋ ਘੱਟ 4 ਥਾਵਾਂ ਤੇ ਉਹ ਫੰਕਸ਼ਨ ਨੇ ਜਿਨ੍ਹਾਂ 'ਚੋਂ ਮੈਨੂੰ ਇਨਵੀਟੇਸ਼ਨ ਵੀ ਮਿਲਿਆ ਔਰ ਅਸੀਂ ਕੱਲ ਸ਼ਾਮ ਦੇ ਇੱਕ ਫੰਕਸ਼ਨ ਦੇ ਵਿੱਚ ਜਿਹੜਾ ਕਿ 12 ਵਾਟਰ ਗ੍ਰੀਨ ਡਰਾਈਵ ਮੈਲਾਵਿਲੇ ਨਿਊਯਾਰਕ 'ਚ ਹੈ ਜਿਸ ਦੇ ਵਿੱਚ ਪਾਕਿਸਤਾਨ ਦੇ ਕੌਂਸਲ ਜਨਰਲ ਆਇਸ਼ਾ ਅਲੀ ਲੋਕਲ ਸੈਨੇਟਰ ਅਸੈਂਬਲੀਮੈਨ ਆਣਗੇ ਔਰ ਇਹ ਜਿਵੇਂ ਉਹਨਾਂ ਦੇ ਹੋਸਟ ਨੇ ਉਹਨਾਂ ਨੇ ਦੱਸਿਆ ਕਿ ਕਾਫੀ ਇੰਪ੍ਰੈਸਿਵ ਗੈਦਰਿੰਗ ਹੋਏਗੀ ਔਰ ਮੈਂ ਕਿਉਂਕਿ ਜਿੱਥੋਂ ਵੀ ਇਨਵੀਟੇਸ਼ਨ ਸੀ ਮੈਨੂੰ ਲੱਗਿਆ ਕਿ ਬਈ ਸਾਡੇ ਲਈ ਵੀ ਇੱਕ ਖੁਸ਼ੀ ਦੀ ਗੱਲ ਹੈ ਅਸੀਂ ਪਾਕਿਸਤਾਨੀ ਭੈਣਾਂ ਭਰਾਵਾਂ ਦੀ ਖੁਸ਼ੀ 'ਚ ਸ਼ਰੀਕ ਹੁੰਦੇ ਹਾਂ ਹਮੇਸ਼ਾ ਹੀ। ਸੋ ਇਸ ਵਾਰ ਕਿਉਂਕਿ ਵਰਕਿੰਗ ਡੇ ਹੈ ਬੇਸ਼ੱਕ ਲੇਕਿਨ ਅਸੀਂ ਕੋਸ਼ਿਸ਼ ਕਰਾਂਗੇ ਕਿ ਪ੍ਰੋਗਰਾਮ ਤੋਂ ਬਾਅਦ ਜਿਹੜਾ ਅਸੀਂ ਉੱਥੇ ਉਹਨਾਂ ਪਾਰਟਿਸਿਪੇਟ ਕਰੀਏ। ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਜਿਹੜੀ ਉਹਨਾਂ ਦਾ ਦੀ ਇਸ ਦੇ ਉੱਤੇ ਹੈ ਪੋਸਟ ਕਿਉਂਕਿ ਇਸ ਦੀ ਗੱਲ ਕਰਨ ਤੋਂ ਪਹਿਲਾਂ ਮੈਂ ਇਹ ਵੀ ਦੱਸਦੇ ਹਾਂ ਕਿ 15 ਅਗਸਤ ਜਿਹੜਾ ਕਿ ਹਿੰਦੂ ਤਵੀਆਂ ਨੇ ਉਹਨਾਂ ਦਾ ਜਿਹੜਾ ਵੱਡਾ ਬਿੱਲਾ ਰੰਗਾ ਦੀ ਜੋੜੀ ਦਾ ਸਰਦਾਰ ਹੈ ਮੋਦੀ ਉਹਨੇ ਲਾਲ ਕਿਲੇ ਦੇ ਉੱਤੇ ਜਿਹੜਾ ਉਹ ਝੰਡਾ ਲਹਿਰਾਣਾ 15 ਅਗਸਤ ਦਾ ਔਰ ਅਸੀਂ ਵੀ ਉਸ ਨੂੰ ਥਾਂ ਥਾਈਂ ਚੈਲੰਜ ਕਰ ਰਹੇ ਹਾਂ। ਬਹੁਤ ਸਾਰੀਆਂ ਥਾਵਾਂ ਤੇ ਪ੍ਰੋਟੈਸਟ ਨੇ ਔਰ ਕੱਲ ਸਵੇਰੇ 10 ਵਜੇ ਦੇ ਕਰੀਬ
ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਵਰਲਡ ਸਿੱਖ ਪਾਰਲੀਮੈਂਟ ਦੇ ਡਿਫਰੈਂਟ ਚੈਪਟਰਸ ਵੱਲੋਂ ਇੱਥੇ 5 ਸਟਾਰ ਬੈਂਕੁਏਟ ਹਾਲ ਦੇ ਵਿੱਚ ਅਸੀਂ ਇੱਕ ਪ੍ਰੈਸ ਕਾਨਫਰੰਸ ਰੱਖੀ ਹੈ ਜੀ। ਲਾਈਵ ਹੋਏਗਾ ਉਹਦਾ ਪ੍ਰਸਾਰਣ ਟੀਵੀ 84 ਤੋਂ ਵੀ ਸਵੇਰ ਦੇ 10 ਵਜੇ ਦੇ ਅਰਾਊਂਡ। ਸੋ ਇਹ ਬਿਗਨਿੰਗ ਹੋਏਗੀ ਇਸ ਚੈਲੰਜ ਦੀ। ਔਰ ਪਰਸੋਂ ਯਾਨੀ ਕਿ ਸੈਚਰਡੇ ਫਿਰ ਜਿਵੇਂ 6 ਫॉर ਜਸਟਿਸ ਨੇ ਵੀ ਕਾਲ ਦਿੱਤੀ ਹੋਈ ਹੈ, ਉਹਨਾਂ ਨੇ 2020 ਰੈਫਰੈਂਡਮ ਦੀ ਰਜਿਸਟ੍ਰੇਸ਼ਨ ਕੌਂਸੂਲੇਟਸ ਦੇ ਬਾਹਰ ਕਰਨ ਦਾ ਹੈ ਉਹਨਾਂ ਦਾ ਇਹ ਪ੍ਰੋਗਰਾਮ। ਲੇਕਿਨ ਇਸ ਦੇ ਨਾਲ ਨਾਲ ਇਸ ਗੱਲ ਦਾ ਧਿਆਨ ਰਹੇ ਕਿ ਥਾਂ ਥਾਈਂ ਇਸ ਮੁੱਦੇ ਦੇ ਉੱਤੇ ਜ਼ੋਰਦਾਰ ਜਿਹੜੇ ਨੇ ਪ੍ਰੋਟੈਸਟ ਵੀ ਹੋ ਰਹੇ ਨੇ। ਅਸੀਂ ਇਹ ਅਪੀਲ ਵੀ ਕਰਾਂਗੇ ਕਿ ਜਿੱਥੇ ਜਿੱਥੇ ਵੀ ਜਿਹਨੇ ਵੀ ਜੋ ਪ੍ਰੋਗਰਾਮ ਉਲੀਕਿਆ, ਕਿਉਂਕਿ ਅਲਟੀਮੇਟਲੀ ਸਾਡਾ ਮਕਸਦ ਭਾਰਤੀ ਜ਼ੁਲਮ ਨੂੰ, ਭਾਰਤੀ ਟਿਰਨੀ ਨੂੰ ਚੈਲੰਜ ਕਰਨਾ ਹੈ ਔਰ ਅਸੀਂ ਉਸ ਦੇ ਵਿੱਚ ਸ਼ਮੂਲੀਅਤ ਕਰੀਏ ਵੱਧ ਤੋਂ ਵੱਧ। ਔਰ ਵਾਸ਼ਿੰਗਟਨ ਡੀਸੀ ਤੋਂ ਸਾਡੇ ਪਿਆਰੇ ਵੀਰ ਭਾਈ ਬਲਵਿੰਦਰ ਸਿੰਘ ਚੱਠਾ, ਭਾਈ ਨਰਿੰਦਰ ਸਿੰਘ, ਉਹਨਾਂ ਦੇ ਨਾਲ ਰਾਬਤੇ ਤੋਂ ਸਾਨੂੰ ਇਹ ਪਤਾ ਲੱਗਾ ਕਿ ਉਹਨਾਂ ਨੇ ਇੱਕ ਜ਼ੋਰਦਾਰ ਪ੍ਰੋਟੈਸਟ ਵਾਸ਼ਿੰਗਟਨ ਐਮਬੈਸੀ, ਇਹ ਗੱਲ ਦਾ ਧਿਆਨ ਰਿਹਾ ਕਿ ਬਾਕੀ ਸ਼ਹਿਰਾਂ 'ਚ ਕੌਂਸੂਲੇਟ ਨੇ, ਉੱਥੇ ਐਮਬੈਸੀ ਹੈ ਔਰ ਐਮਬੈਸੀ ਦੇ ਬਾਹਰ ਪ੍ਰੋਟੈਸਟ ਦਾ ਜਿਹੜਾ ਉਹ ਕਾਫੀ ਅਹਿਮੀਅਤ ਹੈ। ਔਰ ਉਹਨਾਂ ਨੇ, ਔਰ ਇਹ ਭਾਰਤ ਦੀ ਜਿਹੜੀ ਐਮਬੈਸੀ ਹੈ ਉਹ 2107 ਮੈਸਾਚੂਸਟਸ ਐਵਨਿਊ ਨਾਰਥ ਵੈਸਟ ਵਾਸ਼ਿੰਗਟਨ ਡੀਸੀ 'ਚ ਹੈ। ਔਰ ਦਰਸ਼ਕ ਸਕਰੀਨ ਦੇ ਉੱਤੇ ਦੇਖ ਸਕਦੇ ਨੇ ਕਿ ਕਾਲਾ ਦਿਨ ਐਲਾਨਿਆ ਹੋਇਆ ਔਰ 12 ਵਜੇ ਤੋਂ 3 ਵਜੇ ਤੱਕ ਇੱਕ ਜ਼ੋਰਦਾਰ ਪ੍ਰੋਟੈਸਟ ਵਾਸ਼ਿੰਗਟਨ ਡੀਸੀ 'ਚ ਹੋਏਗਾ ਇੰਡੀਅਨ ਐਮਬੈਸੀ ਦੇ ਬਾਹਰ। ਔਰ ਇਸ ਨੂੰ ਆਰਗੇਨਾਈਜ਼ ਕਰਨ ਦੇ ਵਿੱਚ ਖਾਲਿਸਤਾਨ ਅਫੇਅਰ ਸੈਂਟਰ, 6 ਫॉर ਜਸਟਿਸ, ਈਸਟ ਕੋਸਟ ਸਿੱਖ ਕੋਆਰਡੀਨੇਸ਼ਨ ਕਮੇਟੀ, ਮੈਟਰੋਪੋਲੀਟਨ ਦੇ ਗੁਰਦੁਆਰਾ ਸਾਹਿਬ ਤੇ ਵਾਇਸਸ ਫਾਰ ਫਰੀडम ਇਹ ਸਪਾਂਸਰ ਨੇ ਇਸ ਦੇ। ਸੋ ਅਸੀਂ ਇਹ ਅਪੀਲ ਵੀ ਕਰਾਂਗੇ ਕਿਉਂਕਿ ਦੇਖੋ ਜਦੋਂ ਤੱਕ ਇੱਕ ਸਿੱਖ ਵੀ ਦੁਨੀਆ ਦੇ ਕਿਸੇ ਕੋਨੇ 'ਚ ਖਲੋ ਕੇ ਇਹਨਾਂ ਦੇ ਮਿਸ਼ਨਾਂ ਦੇ ਬਾਹਰ, ਐਮਬੈਸੀਆਂ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਕਹਿ ਕੇ ਕਹਿੰਦਾ ਹੈ ਕਿ ਅਸੀਂ ਤੁਹਾਡੇ ਸਿਸਟਮ ਨੂੰ ਨਕਾਰਦੇ ਹਾਂ, ਖਾਲਿਸਤਾਨ ਦੀ ਲਹਿਰ ਜਿਉਂਦੀ ਹੈ। ਔਰ ਇਹਦੇ 'ਚ ਕੋਈ ਵੱਡੀਆਂ ਭੀੜਾਂ ਦੀ ਨਹੀਂ ਹੁੰਦੀ। 2 ਦਿਨ ਪਹਿਲਾਂ ਹੀ ਮੇਰਾ ਇੰਟਰਵਿਊ ਜਿਵੇਂ ਸਿੰਘ ਸਟੇਸ਼ਨ ਆਸਟ੍ਰੇਲੀਆ ਤੋਂ ਵੀਰ ਗੁਰਵਿੰਦਰ ਸਿੰਘ ਨੇ ਐਂਕਰ, ਉਹਨਾਂ ਦੇ ਨਾਲ ਹੋਇਆ ਔਰ ਉਹਨਾਂ ਨੇ ਇਹ ਸਵਾਲ ਵੀ ਪੁੱਛਿਆ ਸੀ ਕਿ ਬਈ ਕਿਉਂ ਸਾਡਾ ਇੱਕ ਵੱਡਾ ਤਬਕਾ ਉਹ ਦਿਲਚਸਪੀ ਨਹੀਂ ਰੱਖਦਾ ਜਾਂ ਦੂਸਰਾ। ਮੈਂ ਉਹਨਾਂ ਨੂੰ ਕਿਹਾ ਵੀ ਇਵੇਂ ਨਹੀਂ ਹੁੰਦਾ। ਕਿਸੇ ਵੀ ਇਨਸਾਨੀ ਤਹਿਰੀਕ ਦਾ ਇਤਿਹਾਸ ਚੁੱਕ ਕੇ ਦੇਖ ਲਓ, ਜੇ 2% ਲੋਕ ਕਿਸੇ ਕੌਮ ਦੇ ਐਕਟਿਵਲੀ ਇਨਵੋਲਵ ਹੁੰਦੇ ਨੇ ਤੇ ਉਹ ਗੱਲ ਅੱਗੇ ਵੀ ਪਹੁੰਚਦੀ ਹੈ ਔਰ ਆਪਣਾ ਮਕਸਦ ਵੀ ਹਾਸਲ ਹੁੰਦਾ ਹੈ। ਬਾਕੀ ਸਾਇਲੈਂਟ ਮੈਜੋਰਿਟੀ ਹੁੰਦੀ ਹੈ। ਉਹ ਸਾਇਲੈਂਟ ਮੈਜੋਰਿਟੀ ਜੇ ਹਕੂਮਤਾਂ ਦਾ ਜ਼ੋਰ ਪਏ ਤੇ ਉਹਨਾਂ ਦੇ ਹੱਥ ਵੀ ਭੁਗਤ ਜਾਂਦੇ ਨੇ, ਪਰ ਉਹ ਪਿਆਰ ਕਰਦੇ ਹੁੰਦੇ ਨੇ ਆਪਣੇ ਕਾਜ਼ ਨੂੰ ਵੀ, ਲੋਕਾਂ ਨੂੰ ਵੀ। ਬੇਸ਼ੱਕ ਉਹਨਾਂ ਦੀਆਂ ਮਜਬੂਰੀਆਂ, ਡਰ, ਕਈ ਵਾਰ ਇਗਨੋਰੈਂਸ ਇਹ ਕਾਰਨ ਹੁੰਦਾ ਹੈ ਕਿ ਉਹ ਲਿਖਣ। ਅਸੀਂ ਜੇ ਖਾਲਿਸਤਾਨ ਦੀ ਲਹਿਰ ਦੇ ਹਵਾਲੇ ਨਾਲ ਦੇਖੀਏ ਤਾਂ ਪਿਛਲੀਆਂ 4 ਦਹਾਈਆਂ 'ਚ ਇੱਕ ਛੋਟੀ ਜਿਹੀ ਕੌਮ 'ਚੋਂ 1.5 ਲੱਖ ਤੋਂ ਜ਼ਿਆਦਾ ਸ਼ਹੀਦ ਸਿੰਘਾਂ ਸਿੰਘਣੀਆਂ ਦਾ ਆਣਾ ਔਰ ਇਸ ਵੇਲੇ ਖਾਲਿਸਤਾਨ ਦੀ ਲਹਿਰ ਖਾਸ ਤੌਰ ਤੇ ਡਾਇਸਪੋਰਾ 'ਚ ਜਿਹੜਾ ਉਸ ਦਾ ਇੰਪੈਕਟ ਹੈ। ਹਾਲਾਂ ਪੰਜਾਬ 'ਚ ਵੀ ਇਸ ਨੂੰ ਦਲ ਖਾਲਸਾ ਵੱਲੋਂ, ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਕਾਲਾ ਦਿਵਸ ਦੇ ਤੌਰ ਤੇ ਮਨਾਇਆ ਜਾ ਰਿਹਾ, ਥਾਂ ਪ੍ਰੋਟੈਸਟ ਵੀ ਹੋਣਗੇ। ਲੇਕਿਨ ਬਾਹਰ ਦਾ ਸਿੱਖ ਇਸ ਵੇਲੇ ਭਾਰਤੀ ਹਕੂਮਤ ਦੇ ਲਈ ਜਿਹੜਾ ਹੈ ਉਹ ਸਭ ਤੋਂ ਵੱਡਾ ਚੈਲੰਜ ਹੈ। ਔਰ ਅਸੀਂ ਜ਼ਿਕਰ ਕੀਤਾ ਸੀ ਕਿ ਕਿਵੇਂ ਇੱਥੇ ਉਹਨਾਂ ਨੇ ਰੈਂਟਾ ਸਿੱਖ ਵੀ ਰੱਖੇ ਹੋਏ ਨੇ, ਕਿਵੇਂ ਉਹਨਾਂ ਦੇ ਜਿਹੜੇ ਏਜੰਟ ਪ੍ਰੋਵੋਕੇਟਰ ਨੇ ਸਿਚੁਏਸ਼ਨਸ ਨੂੰ ਹੱਥ ਚੋਂ ਪਾਸੇ ਕਰਨ ਦੇ ਲਈ ਜਾਂ ਹੋਰ ਪਾਸੇ ਮੋੜਨ ਦੇ ਲਈ ਵੀ ਜਿਹੜਾ ਆਪਣੀਆਂ ਕੋਸ਼ਿਸ਼ਾਂ ਕਰਦੇ ਨੇ। ਸੋ ਅਸੀਂ ਇਹ ਜ਼ਰੂਰ ਕਹਿਣਾ ਚਾਹੁੰਦੇ ਹਾਂ ਵੀ ਇਸ ਗੱਲ ਦਾ ਹਮੇਸ਼ਾ ਧਿਆਨ ਰਹੇ ਕਿ ਅਸੀਂ ਇਹਨਾਂ ਮੁਲਕਾਂ ਦੇ ਕਾਨੂੰਨਾਂ ਦੀ ਜ਼ਦ 'ਚ ਰਹਿੰਦੇ ਹਾਂ। ਇੰਟਰਨੈਸ਼ਨਲ ਲਾਅ ਦੇ ਥੱਲੇ, UN ਚਾਰਟਰ ਦੇ ਥੱਲੇ ਸਾਡੀ ਖਾਲਿਸਤਾਨ ਦੀ ਮੰਗ ਹੱਕ ਬਨਾਜ਼ਬ ਹੈ। ਸੋ ਜਿਹੜਾ ਵੀ ਤੁਹਾਨੂੰ ਵਾਇਲੈਂਸ ਵੱਲ ਤੋਰਦਾ ਹੈ ਜਾਂ ਕਿਤੇ ਵੀ ਬੇਵਜ੍ਹਾ ਕੋਈ ਜਿਹੜਾ ਹੈ ਉਹ ਗੜਬੜ ਕਰਨ ਦੀ ਕੋਸ਼ਿਸ਼ ਕਰਦਾ, ਉਹਨੂੰ ਪਛਾਣੋ ਔਰ ਉਹਨੂੰ ਇਹ ਸਮਝੋ ਕਿ ਬਈ ਇਹ ਇੰਡੀਅਨ ਏਜੰਟਸ ਦਾ ਕੰਮ ਹੈ ਔਰ ਉਹਨਾਂ ਨੂੰ ਜਿਹੜਾ ਹੈ ਉਸ ਸਾਰੇ ਸਿਸਟਮ ਚੋਂ ਬਾਹਰ ਕੱਢੋ। ਸੋ ਇਹ ਸਾਡਾ ਜ਼ਰੂਰੀ ਇਸ ਦੇ ਉੱਤੇ ਮੈਸੇਜ ਹੈ ਔਰ ਉਹਦੇ 'ਚ ਵੱਧ ਤੋਂ ਵੱਧ ਪਾਰਟਿਸਿਪੇਸ਼ਨ ਥਾਈਂ ਜਿਹੜੀ ਹੈ ਸਾਡਾ ਕਰਨਾ ਫਰਜ਼ ਹੈ, ਇਖਲਾਕੀ ਫਰਜ਼ ਵੀ ਹੈ। ਔਰ ਜ਼ਾਹਰ ਹੈ ਕਿ ਇਸ ਸੋ ਕਾਲਡ ਆਜ਼ਾਦੀ, ਜਿਸ ਨੂੰ ਇਹ ਆਜ਼ਾਦੀ ਦਿਵਸ ਕਹਿੰਦੇ ਨੇ,
ਉਹਨੇ ਪਿਛਲੇ 73 ਸਾਲਾਂ 'ਚ ਸਿੱਖ ਕੌਮ ਦੇ ਨਾਲ ਕੀ ਕੀਤਾ ਹੈ, ਬਿਲਕੁਲ। ਕਸ਼ਮੀਰੀਆਂ ਦੇ ਨਾਲ ਕੀ ਕੀਤਾ ਹੈ, ਕੀ ਹੋ ਰਿਹਾ ਹੈ। ਅਸੀਂ ਇਹ ਸਾਰਾ ਅਗਸਤ ਦਾ ਮਹੀਨਾ ਇੱਕ ਸੈਗਮੈਂਟ ਆਪਣੇ ਕਸ਼ਮੀਰੀ ਭੈਣਾਂ ਭਰਾਵਾਂ ਦੀ ਨਜ਼ਰ ਕਰਦੇ ਜੀ। ਔਰ ਅਸੀਂ ਅੱਜ ਵੀ ਤੀਸਰੇ ਸੈਗਮੈਂਟ ਦੇ ਵਿੱਚ ਵੇਰਵੇ ਨਾਲ ਗੱਲ ਕਰਾਂਗੇ ਕਿ ਉੱਥੇ ਕਿਵੇਂ ਜ਼ਮੀਨੀ ਹਕੀਕਤਾਂ ਨੂੰ ਬਦਲਣ ਦੀ ਕੋਸ਼ਿਸ਼ ਹੈ ਇਹਨਾਂ ਦੀ ਡਰਟੀ ਵਾਰਫੇਅਰ ਦੇ ਰਾਹੀਂ। ਔਰ ਅਸੀਂ ਕਿਉਂਕਿ ਸਾਡਾ ਸੰਘਰਸ਼ ਵੀ ਜਿਵੇਂ ਅੱਜ ਹੀ ਜਿਹੜੇ ਇੱਥੇ ਪਾਕਿਸਤਾਨ ਡੇ ਦੇ ਆਰਗੇਨਾਈਜ਼ਰ ਨੇ ਉਹ ਗੱਲ ਕਰ ਰਹੇ ਸੀ ਕਿ ਸਾਡੀ ਤਹਿਜ਼ੀਬ ਕਿਵੇਂ ਹੈ, ਕਿਵੇਂ ਅਸੀਂ ਸਾਂਝਾ ਨੇ, ਕਿਵੇਂ ਬਹੁਤਿਆਂ ਦਾ ਸਾਡਾ DNA ਵੀ ਇੱਕ ਹੈ। ਮੈਂ ਕਿਹਾ ਅੱਜ ਸਾਡਾ ਦੁਸ਼ਮਣ ਵੀ ਇੱਕ ਹੈ। ਬੜਾ ਹੱਸੇ। ਮੈਂ ਕਿਹਾ ਕਿ ਜੀ ਇਹ ਸਾਨੂੰ ਸਮਝਣਾ ਹੋਏਗਾ ਕਿ ਭਾਈ ਠੀਕ ਹੈ 47 ਦਾ ਦੌਰ ਬਹੁਤ ਸਾਰਾ ਐਸਾ ਕੁਛ ਹੈ ਜਿਹਨੂੰ ਅਜੇ ਵੀ ਉਸ ਕੰਪਲੈਕਸਿਟੀ ਨੂੰ ਸਮਝਣ ਦੀ ਕੋਸ਼ਿਸ਼ ਹੈ। ਅਸੀਂ ਡਿਸਕਸ ਵੀ ਕਰਾਂਗੇ ਕਿ ਕਿਵੇਂ ਕਾਇਦੇ ਆਜ਼ਮ ਦੀ ਰਹਿਨੁਮਾਈ ਥੱਲੇ, ਉਹਨਾਂ ਦੀ ਇੱਕ ਚੰਗੀ ਲੀਡਰਸ਼ਿਪ ਦੇ ਥੱਲੇ ਸਬ ਕੰਟੀਨੈਂਟ ਦੇ ਬਰੇ ਸਗੀਰ ਦੇ ਮੁਸਲਮਾਨ ਆਪਣਾ ਨੇਸ਼ਨ ਬਣਾਉਣ 'ਚ ਕਾਮਯਾਬ ਰਹੇ। ਲੇਕਿਨ ਬਹੁਤ ਸਾਰੇ ਫੈਕਟਰ ਜਿਹੜੇ ਸਾਡੇ ਹੱਕ ਦੇ ਵਿੱਚ ਸਨ ਸਿੱਖਾਂ ਦੇ, ਉਸ ਦੇ ਹੁੰਦਿਆਂ ਹੋਇਆਂ ਵੀ ਅਸੀਂ ਕਿਵੇਂ ਜਿਹਨੂੰ ਈਵਨ ਪਟੇਲ ਨੇ ਹੀ ਕਿਹਾ ਸੀ ਜਦੋਂ ਸਿੱਖਾਂ ਨੇ ਉਹਨਾਂ ਨੂੰ ਯਾਦ ਕਰਵਾਏ ਉਹਨਾਂ ਦੇ ਵਾਅਦੇ ਇਕਰਾਰ ਔਰ ਆਟੋਨੋਮਸ ਸਟੇਟ ਦਾ ਜਿਹੜਾ ਉਹਨਾਂ ਦਾ ਇਕਰਾਰ ਸੀ, ਤੇ ਪਟੇਲ ਨੇ ਕਿਹਾ ਸੀ ਕਿ ਸਿੱਖਸ ਹੈਵ ਮਿਸਡ ਦਾ ਬਸ, ਕਿ ਉਹਨਾਂ ਨੇ ਬੱਸ ਖੁੰਝਾ ਲਈ ਹੈ। ਬਿਲਕੁਲ। ਔਰ ਨਹਿਰੂ ਨੇ ਮਾਸਟਰ ਤਾਰਾ ਸਿੰਘ ਨੂੰ ਬੜੀ ਜਿਹੜਾ ਉਹ ਦਕਿਆਨੂਸੀ ਅੰਦਾਜ਼ ਦੇ ਵਿੱਚ ਜਿਵੇਂ ਇਹਨਾਂ ਦਾ ਸੀ ਸਾਰੇ ਕਾਂਗਰਸੀ ਲੀਡਰਾਂ ਦਾ ਉਸ ਵੇਲੇ ਕਿ ਇੱਕ ਪਾਸੇ ਹਮਦਰਦੀ ਜਤਾਉਣ ਦੀ ਨਾਂ ਦੀ ਇੱਕ ਪਬਲਿਕ ਡਰਾਮੇਬਾਜ਼ੀ ਵੀ ਕਰਦੇ ਸੀ, ਨੌਟੰਕੀ ਵੀ। ਪਰ ਜਦੋਂ ਉਹਨੂੰ ਸਟ੍ਰੇਟ ਫਾਰਵਰਡ ਕਿਹਾ ਗਿਆ ਕਿ ਜੀ ਅਸੀਂ ਤਾਂ ਆਪਣੀ ਆਪਸ਼ਨ ਛੱਡੀ ਆਜ਼ਾਦ ਦੇਸ਼ ਦੀ ਤੁਹਾਡੇ ਵਾਅਦਿਆਂ ਤੇ ਉਸ ਨੇ ਨਹਿਰੂ ਨੇ ਕਿਹਾ ਕਿ ਮਾਸਟਰ ਜੀ तब बात और थी, अब बात और है, ਸਰਕਮਸਟੈਂਸਸ ਹੈਵ ਨਾउ ਚੇਂਜਡ, ਕਿ ਹੁਣ ਹਾਲਾਤ ਬਦਲ ਗਏ ਨੇ। ਪਰ ਇਸ ਬਾਰੇ ਵੀ ਅਸੀਂ ਇਹਨੂੰ ਥੋੜਾ ਜਿਹਾ ਡੀਪਲੀ ਡਿਵੈਲਪ ਔਨ ਕਰਾਂਗੇ। ਔਰ ਅੱਜ ਇੱਕ ਖਾਸ ਦਿਨ ਵੀ ਹੈ 13 ਅਗਸਤ ਦਾ, ਜਦੋਂ ਕਿ ਅਸੀਂ ਇਹ ਦੇਖ ਰਹੇ ਹਾਂ ਕਿ ਸਰਦਾਰ ਕਪੂਰ ਸਿੰਘ ਜਿਹੜੇ 20ਵੀਂ ਸਦੀ ਦੇ ਮਹਾਨ ਸਿੱਖ ਫਿਲਾਸਫਰ ਹੋਏ ਨੇ, ਉਹ ਟੈਸਟੀਮਨੀ ਵੀ ਨੇ 47 ਤੋਂ ਪਹਿਲਾਂ ਦੇ ਦੌਰ ਦੀ, 47 ਦੇ ਵਿੱਚ ਕੀ ਹੋਇਆ, ਉਸ ਤੋਂ ਬਾਅਦ ਦੇ ਦੌਰ ਦੀ। ਔਰ ਸ਼ਾਇਦ ਉਹ ਇੱਕੋ ਇੱਕ ਸਿੱਖ ਇੰਟੈਲੈਕਚੁਅਲ ਸਨ ਜਿਹੜੇ ਜ਼ਾਹਰ ਹੈ ਕਾਇਦੇ ਆਜ਼ਮ ਤੋਂ ਵੀ ਪ੍ਰਭਾਵਿਤ ਸਨ, ਉਹਨਾਂ ਨੂੰ ਮਿਲਦੇ ਵੀ ਰਹੇ। ਔਰ ਅਲਾਮਾ ਇਕਬਾਲ ਜਿਹੜੇ ਵੱਡੇ ਫਿਲਾਸਫਰ ਨੇ ਸਾਡੇ ਉਸ ਖਿੱਤੇ ਦੇ, ਔਰ ਸਰ ਕਪੂਰ ਸਿੰਘ ਦਾ ਸਬਜੈਕਟ ਵੀ ਫਿਲਾਸਫੀ ਸੀ, ਇੰਗਲੈਂਡ 'ਚ ਵੀ ਉਹ ਪੜ੍ਹੇ, ਆਕਸਫੋਰਡ, ਬਾਅਦ ਦੇ ਵਿੱਚ ICS ਅਫਸਰ ਰਹੇ 17 ਸਾਲ ਲਗਭਗ। ਔਰ ਜਦੋਂ 10 ਅਕਤੂਬਰ 1947 ਨੂੰ ਨਹਿਰੂ ਦੀ ਸਰਕਾਰ ਨੇ ਇੱਕ ਸਰਕੂਲਰ ਜਿਹਦੇ ਵਿੱਚ ਸਿੱਖਾਂ ਨੂੰ ਜ਼ਰਾਇਮ ਪੇਸ਼ਾ ਕਬੀਲਾ ਐਲਾਨਿਆ ਹੋਇਆ ਸੀ, ਉਹ ਕੱਢਿਆ, ਉਹਨਾਂ ਨੇ ਪ੍ਰੋਟੈਸਟ ਕੀਤਾ ਔਰ ਇਵੈਂਚੁਅਲੀ ਉਹਨਾਂ ਦੇ ਉੱਤੇ ਝੂਠੇ ਚਾਰਜ ਲਾ ਕੇ ਉਹਨਾਂ ਨੂੰ ਨੌਕਰੀ ਤੋਂ ਬਰਖਾਸਤ ਕੀਤਾ ਗਿਆ। ਔਰ ਇਹ ਉਹ ਪੀਰੀਅਡ ਸੀ। ਉਸ ਤੋਂ ਬਾਅਦ ਉਹਨਾਂ ਨੇ ਆਪਣੀ ਜੀਵਨ ਕਹਾਣੀ ਦੀ ਬਿਆਨ ਜਿਹੜਾ ਆਲਮੋਸਟ ਸਿੱਖ ਕੌਮ ਦੀ ट्रेजिडी ਦੀ कहानी है, उस उन्होंने कहा कि मुल्क हिंदू का राज तिकड़ी का गुरु राखा भाई सिखड़े का, कि भाई हुणे तिकड़ी जिहड़ी है पटेल दी, नेहरू दी और उस वेले पंजाब दा गवर्नर चंदू लाल त्रिवेदी सी, अक्सर असी जिक्र करते हैं। सो अज तो ठीक जिहड़ा 36 साल पहला 13 अगस्त 1986 नूं सर कपूर सिंह इस फानी दुनिया तो विदा होए और लगभग 77 साल की उम्र 2 मार्च 1909 ਨੂੰ ਉਹਨਾਂ ਦਾ ਜਨਮ ਹੋਇਆ ਸੀ। ਸੋ ਬਹੁਤ ਵੱਡੀ ਸ਼ਖਸੀਅਤ ਹੋਏ ਨੇ ਔਰ ਮੈਂ ਸਮਝਦਾ ਕਿ ਦੋ ਸ਼ਖਸੀਅਤਾਂ ਜਿਨ੍ਹਾਂ ਨੇ ਮੇਰੇ ਜੀਵਨ ਨੂੰ ਪ੍ਰਭਾਵਿਤ ਕੀਤਾ ਬਚਪਨ ਤੋਂ ਔਰ ਜਿਨ੍ਹਾਂ ਦੇ ਵਿਚਾਰਾਂ ਦੀ ਰੋਸ਼ਨੀ 'ਚ ਮੈਂ ਜ਼ਿੰਦਗੀ ਜਿਉਣ ਦੀ ਵੀ ਕੋਸ਼ਿਸ਼ ਕੀਤੀ ਜਾਂ ਆਪਣੀ ਜ਼ਿੰਦਗੀ ਕਿਸੇ ਹੱਦ ਤੱਕ ਇਸ ਪਾਸੇ ਨੂੰ ਸਮਰਪਣ ਵੀ ਕੀਤੀ। ਉਹਦੇ 'ਚ ਇੱਕ ਆਈਡੀਆਲੋਗ ਦੇ ਤੌਰ ਤੇ ਜੇ ਮੇਰੀ ਪ੍ਰੇਰਨਾ ਸਨ, ਕਿਉਂਕਿ ਸਰ ਕਪੂਰ ਸਿੰਘ ਡਿਪਟੀ ਕਮਿਸ਼ਨਰ ਸਨ, ਉਸ ਦੌਰਾਨ ਵੀ ਸਾਡੇ ਪਿਤਾ ਜੀ ਨਾਲ ਉਹਨਾਂ ਦੇ ਚੰਗੇ ਸਬੰਧ ਸੀ। ਬਾਅਦ ਦੇ ਵਿੱਚ ਜਦੋਂ ਉਹ ਆਪਣੀ ਕਾਨੂੰਨੀ ਲੜਾਈ ਵੀ ਲੜ ਰਹੇ ਸੀ, ਜਿਹੜਾ ਪੰਜਾਬ ਹਾਈ ਕੋਰਟ ਸ਼ਿਮਲਾ 'ਚ, ਉਦੋਂ ਸ਼ਿਮਲਾ ਹਾਈ ਕੋਰਟ ਸੀ, ਬਾਅਦ ਚੰਡੀਗੜ੍ਹ ਸ਼ਹਿਰ ਬਾਅਦ 'ਚ ਬਣਿਆ, ਉਦੋਂ ਵੀ ਉਹਨਾਂ ਨਾਲ ਖਤ-ਖਤਾਵਤ ਸੀ। ਔਰ ਮੈਂ ਆਪਣੇ ਫਿਰ ਐਜੂਕੇਸ਼ਨ ਦੇ ਦਿਨਾਂ 'ਚ ਜਲੰਧਰੋਂ ਸਪੈਸ਼ਲੀ
ਸਰ ਕਪੂਰ ਸਿੰਘ ਹੋਰਾਂ ਨੂੰ ਮਿਲਣ ਵੀ, ਜਿੱਥੇ ਉਹ ਜਗਰਾਵਾਂ ਦੇ ਨੇੜੇ 3 ਜਾਮਨ ਉਹਨਾਂ ਦਾ ਘਰ ਸੀ, ਆਪਣੇ ਭਰਾ ਦੇ ਘਰ ਹੀ ਰਹਿੰਦੇ ਸੀ, ਉਹਨਾਂ ਨੂੰ ਮਿਲਦਾ ਵੀ ਰਿਹਾ। ਸੋ ਜੇ ਆਈਡੀਓਲੋਜੀਕਲੀ ਜਿਨ੍ਹਾਂ ਦੀਆਂ ਲਿਖਤਾਂ ਜਾਂ ਜਿਨ੍ਹਾਂ ਬਾਰੇ ਪੜ੍ਹਦੇ ਆ ਸੁਣਦੇ ਆ, ਮੈਂ ਆਪਣੇ ਬਚਪਨ ਤੋਂ ਜਵਾਨੀ ਵੱਲ ਆਇਆ ਤੇ ਉਹ ਸਰ ਕਪੂਰ ਸਿੰਘ ਸਨ। ਔਰ ਜ਼ਾਹਰ ਹੈ ਦੂਸਰੀ ਵੱਡੀ ਸ਼ਖਸੀਅਤ ਸੰਤ ਜਰਨੈਲ ਸਿੰਘ ਖਾਲਸਾ ਪਿੰਡਾਂ ਵਾਲੇ, ਜਿਨ੍ਹਾਂ ਦੇ ਦੀਦਾਰ ਪਹਿਲੀ ਵਾਰ 1977 ਦੇ ਵਿੱਚ ਕਰਨ ਦਾ ਮੌਕਾ ਬਣਿਆ, ਜਦੋਂ ਕਿ ਉਹਨਾਂ ਨੇ ਅਜੇ 2-3 ਮਹੀਨੇ ਪਹਿਲਾਂ ਹੀ ਟਕਸਾਲ ਦੀ ਉਹਨਾਂ ਨੂੰ ਸੇਵਾ ਸੰਭਾਲ ਮਿਲੀ ਸੀ, ਔਰ ਫਿਰ ਲਗਾਤਾਰਤਾ ਨਾਲ 80ਵਿਆਂ ਤੋਂ ਜਾਣ ਆਣ ਵੀ ਬਣਿਆ ਰਿਹਾ। ਔਰ ਮੈਂ ਸਮਝਦਾ ਹਾਂ ਵੀ ਸਰ ਕਪੂਰ ਸਿੰਘ ਦਾ ਜਿਹੜਾ ਥਾਟ ਸੀ, ਜਿਹਦੇ 'ਚ ਉਹਨਾਂ ਨੇ 47 ਦੇ ਦੌਰ 'ਚ ਬਾਰ-ਬਾਰ ਅਕਾਲੀ ਲੀਡਰਾਂ ਨੂੰ ਇਸ ਗੱਲ ਦੀ ਚੇਤਾਵਨੀ ਵੀ ਦਿੱਤੀ, ਮੈਸੇਜ ਵੀ ਅੰਗਰੇਜ਼ਾਂ ਦੇ ਡਿਲੀਵਰ ਕੀਤੇ, ਜਿਹੜੇ ਉਸ ਵੇਲੇ ਦਾ ਮੈਨ ਹੂ ਮੈਟਰਡ, ਕਿ ਕੀ ਕੀਤਾ ਜਾ ਸਕਦਾ ਹੈ। ਲੇਕਿਨ ਅਕਾਲੀ ਲੀਡਰਸ਼ਿਪ ਬਿਲਕੁਲ ਉਸ ਵੇਲੇ ਦੀ, ਔਰ ਉਹਦੇ 'ਚ ਵੀ ਜੇ ਕਹਿਣਾ ਹੋਏ ਕਿ ਜਿਨ੍ਹਾਂ ਤਿੰਨਾਂ ਨੇ, ਬੇਸ਼ੱਕ ਬਹੁਤ ਵਾਰ ਮਾਸਟਰ ਤਾਰਾ ਸਿੰਘ ਜਾਂ ਕਈ ਵਾਰ ਬਲਦੇਵ ਸਿੰਘ, ਇਹਨਾਂ ਨੂੰ, ਪਰ ਇਹ ਤਿੰਨੋਂ ਹੀ ਕਿਉਂਕਿ ਗਿਆਨੀ ਕਰਤਾਰ ਸਿੰਘ 1947 ਦੇ ਵਿੱਚ ਅਕਾਲੀ ਦਲ ਦੇ ਪ੍ਰਧਾਨ ਸਨ, ਬਲਦੇਵ ਸਿੰਘ ਉਹ ਨੁਮਾਇੰਦਾ ਹੈ ਜਿਹੜਾ ਰਾਉਂਡ ਟੇਬਲ ਕਾਨਫਰੰਸ ਦੇ ਵਿੱਚ ਸਿੱਖਾਂ ਦਾ ਨੁਮਾਇੰਦਾ ਬਣ ਕੇ ਜਾਂਦਾ ਹੈ ਇੰਗਲੈਂਡ 'ਚ, ਔਰ ਮਾਸਟਰ ਤਾਰਾ ਸਿੰਘ ਜਿਹੜਾ ਆਲ ਪਾਵਰਫੁਲ, ਜਿਨ੍ਹਾਂ ਦਾ ਇੰਪੈਕਟ ਸੀ ਪੂਰੀ ਅਕਾਲੀ ਦਲ ਦੀ ਪੋਲਿਟਿਕਸ ਤੇ। ਲੇਕਿਨ ਇਹ ਨਾ ਸਮੇਂ ਦੇ ਹਾਣ ਦੇ ਸਨ, ਔਰ ਇਹਨਾਂ ਨੇ ਜਿਸ ਬਿਲਕੁਲ ਜਿਸ ਨੂੰ ਮੈਂ ਨਾਇਲੀਅਤ ਸ਼ਬਦ ਵੀ ਛੋਟਾ ਰਹਿ ਜਾਂਦਾ ਹੈ, ਬੇਈਮਾਨੀ ਵੀ ਹੈ, ਕਿਤੇ ਨਾ ਕਿਤੇ ਸਮੇਂ ਦੇ ਹਾਣ ਦਾ ਨਾ ਹੋਣਾ ਵੀ ਹੈ, ਕਿਉਂਕਿ ਇਸ ਗੱਲ ਦਾ ਧਿਆਨ ਰਹੇ ਕਿ ਇਹ ਇੱਕ ਗ੍ਰੇ ਏਰੀਆ ਸੀ, ਜਿਸ 'ਚ ਇੱਕ ਇੰਟੈਲੈਕਟ ਦੀ ਲੜਾਈ ਵੀ ਸੀ, ਅੰਗਰੇਜ਼ ਵੀ ਆਪਣੀ ਗੇਮ ਤੇ ਸੀ, ਕਿਉਂਕਿ ਸੈਕੰਡ ਵਰਲਡ ਵਾਰ ਨੇ ਅੰਗਰੇਜ਼ਾਂ ਨੂੰ ਇੰਨਾ ਕੁ ਕਰਜ਼ਾਈ ਕਰ ਦਿੱਤਾ ਸੀ ਕਿ ਉਹ ਕਾਲੋਨੀਜ਼ ਉਹਨਾਂ ਨੂੰ ਹੋਲਡ ਨਹੀਂ ਸੀ ਕਰ ਸਕਦੇ। ਔਰ ਵੈਸੇ ਵੀ ਕਿਉਂਕਿ ਬਗਾਵਤ, ਆਜ਼ਾਦ ਹਿੰਦ ਫੌਜ ਵੀ ਬਣੀ, ਇਹ ਕਹਿਣਾ ਕਿ ਜੀ ਉਹ ਕਿਤੇ ਕੁਇਟ ਇੰਡੀਆ ਮੂਵਮੈਂਟ ਗਾਂਧੀ ਦੇ ਨਾਂ ਥੱਲੇ, ਜਿਹਨੂੰ 2-3 ਦਿਨ ਪਹਿਲਾਂ ਬੜਾ ਸੈਲੀਬ੍ਰੇਟ ਕੀਤਾ ਹੈ ਜੀ ਗਾਂਧੀ ਨੇ, ਕੀਤਾ ਬਿਲਕੁਲ ਫੇਲ ਹੋਈ ਸੀ। ਉਹਨੂੰ ਤਾਂ ਉਹਨਾਂ ਨੇ ਦਬਾਅ ਵੀ ਦਿੱਤਾ ਸੀ, 20-25 ਹਜ਼ਾਰ ਤੋਂ ਜ਼ਿਆਦਾ ਬੰਦਾ ਵੀ ਗ੍ਰਿਫਤਾਰੀ ਲਈ ਨਹੀਂ ਸੀ ਆਇਆ। ਲੇਕਿਨ ਇਸ ਦੇ ਉਲਟ ਜਿਹੜਾ ਇਹਨਾਂ ਦਾ ਬ੍ਰਿਟਿਸ਼ ਐਮਪਾਇਰ ਦਾ ਵੱਡਾ ਢਾਂਚਾ ਸੀ ਆਰਥਿਕ, ਉਹ ਬੜੀ ਬੁਰੀ ਤਰ੍ਹਾਂ ਹਿਲ ਗਿਆ ਸੀ। ਜੰਗ ਬੇਸ਼ੱਕ ਉਹਨਾਂ ਨੇ ਜਿੱਤੀ ਨਾਜ਼ੀਆਂ ਔਰ ਫਾਸ਼ਿਸਟਾਂ ਦੇ ਖਿਲਾਫ, ਔਰ ਉਹ ਫਿਰ ਹੋਲਡ ਵੀ ਨਹੀਂ ਸੀ ਕਰ ਸਕਦੇ, ਔਰ ਲਾਇਲਟੀ ਤੇ ਵੀ ਕਾਊਂਟ ਨਹੀਂ ਸੀ ਕਰ ਸਕਦੇ, ਕਿਉਂਕਿ ਇੰਡੀਅਨ ਨੇਵੀ ਦੇ ਵਿੱਚ ਵੀ ਬਗਾਵਤ ਹੋਈ, ਫੌਜ ਦੇ ਵਿੱਚ ਵੀ ਹੋਈ। ਸੋ ਕੁੱਲ ਮਿਲਾ ਕੇ ਉਹ ਵੀ ਜਾਣ ਲਈ ਕਾਹਲੇ ਸਨ। ਉਹ ਲੈਗੇਸੀ ਵੀ ਆਪਣਾ ਕਾਇਮ ਰੱਖਣਾ ਚਾਹੁੰਦੇ ਸੀ, ਵਪਾਰ ਵੀ ਕਾਇਮ ਰੱਖਣਾ ਚਾਹੁੰਦੇ ਸੀ, ਜਿਹੜਾ ਉਹਨਾਂ ਨੇ ਰੱਖਿਆ। ਇੰਡੀਆ ਔਰ ਪਾਕਿਸਤਾਨ ਦੋਨੋਂ ਕਾਮਨਵੈਲਥ ਦੇ ਮੈਂਬਰ ਵੀ ਬਣੇ ਰਹੇ। ਇੰਡੀਆ ਨਾਲ ਲੰਬਾ ਵਕਤ, ਹੁਣ ਤਾਂ ਨਹੀਂ ਮੈਨੂੰ ਪਤਾ ਕੀ ਫਿਗਰਸ ਨੇ, ਸਭ ਤੋਂ ਜ਼ਿਆਦਾ ਵਪਾਰ ਇੰਗਲੈਂਡ ਦਾ ਇੰਡੀਆ ਦੇ ਨਾਲ ਹੀ ਸੀ। ਸੋ ਅੰਗਰੇਜ਼ ਬਾਣੀਆਂ ਜਾਣ ਲੱਗੇ ਬ੍ਰਾਹਮਣ ਬਾਣੀਆਂ, ਔਰ ਇਹੀ ਕਾਰਨ ਸੀ ਕਿ ਉਹਨਾਂ ਨੇ ਨਹਿਰੂ, ਪਟੇਲ ਔਰ ਕ੍ਰਿਸ਼ਨਾ ਮੈਨਨ, ਬੇਸ਼ੱਕ ਕ੍ਰਿਸ਼ਨਾ ਮੈਨਨ ਖੁਦ ਇੱਕ ਲੈਫਟਿਸਟ ਸੀ, ਉਹਨੂੰ ਪ੍ਰੋਗਰੈਸਿਵ ਲੈਫਟਿਸਟ, ਪਰ ਇੱਕ ਲੰਬੀ ਕਹਾਣੀ ਹੈ ਕਿ ਕਿਵੇਂ ਬ੍ਰਿਟਿਸ਼ ਸਿਸਟਮ ਦੇ ਵਿੱਚ ਕਾਂਗਰਸ ਦਾ ਮਚ ਮੋਰ ਇਨਫਲੂਐਂਸ ਸੀ। ਉਸ ਤੋਂ ਪਹਿਲਾਂ ਵੀ ਐਨੀ ਬੈਸੈਂਟ ਜਿਹੜੀ ਆਇਰਿਸ਼ ਵੂਮਨ ਸੀ, ਜਿਹੜੇ ਕਾਂਗਰਸ ਦੇ ਫਾਊਂਡਰਸ ਦੇ ਨਾਲ, ਬੇਸ਼ੱਕ ਕਾਂਗਰਸ ਨੂੰ 1885 ਸਰ ਹਿਊ ਰੋਜ਼ ਨੇ ਬਣਾਇਆ, ਲੇਕਿਨ ਇਹ ਨਾਲ ਇੱਕ ਗਰੁੱਪ ਪੈਰਲਲ ਸੀ ਜਿਹੜਾ ਗਾਂਧੀ ਨੂੰ ਵੀ ਬਿਲਡ ਕਰਦਾ ਸੀ, ਅੰਗਰੇਜ਼ਾਂ ਨੂੰ ਸੂਟ ਕਰਦਾ ਸੀ, ਗਾਂਧੀ ਬਾਣੀਆਂ। ਔਰ ਨਹਿਰੂ ਦਾ ਇੱਕ ਆਪਣਾ ਐਂਬੀਸ਼ਨ ਸੀ, ਉਹ ਨਾ ਤਾਂ ਕੋਈ ਕਿਸੇ ਲਿਹਾਜ਼ ਨਾਲ ਉਹ ਰਿਲੀਜੀਅਸ ਸੀ, ਨਾ ਹੀ ਕੋਈ ਉਹ ਪੈਟਰੀਓਟਿਕ ਲਾਈਨ ਸੀ। ਇੰਟੈਲੈਕਚੁਅਲ ਜ਼ਰੂਰ ਤੁਸੀਂ ਥੋੜਾ ਬਹੁਤ ਉਹਨੂੰ ਕਹਿ ਸਕਦੇ ਹੋ ਗਾਂਧੀ ਨਾਲੋਂ ਬਿਹਤਰ, ਲੇਕਿਨ ਅਲਟੀਮੇਟਲੀ ਜਿਹੜਾ ਪਾਵਰ ਇਹ ਸੀ। ਔਰ ਇਹਦੇ 'ਚ ਇਹ ਹੁਣ ਬਹੁਤ ਸਾਰੀਆਂ ਡਿਬੇਟਸ ਨੇ, ਮੈਂ ਈਵਨ ਪਾਕਿਸਤਾਨੀ ਹਵਾਲੇ ਨਾਲ ਵੀ ਦੇਖਦਾ ਹਾਂ ਕਿ ਉਹਨਾਂ ਦੇ ਚੰਗੇ ਸਕਾਲਰ ਵੀ ਔਰ ਇੱਕ ਦੋ ਉਹਨਾਂ ਦੇ ਚੰਗੇ ਐਂਕਰ ਵੀ ਉਸ ਪੀਰੀਅਡ ਨੂੰ 47 ਤੋਂ ਪਹਿਲਾਂ ਕੀ ਹੋਇਆ, ਪਾਰਟੀਸ਼ਨ ਕਿਹਨਾਂ ਹਾਲਾਤਾਂ 'ਚ ਹੋਈ, ਔਰ ਕੀ ਗਵਾਇਆ, ਕੀ ਖੱਟਿਆ, ਔਰ ਉਹਦੇ 'ਚ ਕੀ ਚੱਲਿਆ। ਸੋ ਬਹੁਤ ਸਾਰੀਆਂ ਚੀਜ਼ਾਂ, ਕਿਉਂਕਿ ਇੱਕ ਤਾਂ ਆਪਣਿਆਂ 'ਚ ਵੈਸੇ ਵੀ ਕੋਈ ਰਿਸਰਚ ਦਾ ਕੋਈ ਬਹੁਤਾ ਨਹੀਂ ਹੈ, ਉਹਨੇ ਜਿੰਨੇ PhD ਕਰਦੇ ਨੇ ਉਹਨਾਂ ਕੁ ਲਿਖ ਦਿੰਦੇ ਨੇ। ਸੋ ਬਹੁਤ ਸਾਰਾ ਕੁਛ ਜਿਹੜਾ ਉਹਨਾਂ ਦੀਆਂ ਡੀਕਲਾਸੀਫਾਈਡ ਡਾਕੂਮੈਂਟ ਜਾਂ ਉਹਨਾਂ ਦੇ ਬ੍ਰਿਟਨ ਦੇ ਜਿਹੜੇ ਇੰਸਟੀਚਿਊਟਸ ਨੇ, ਜਾਂ ਜਿਨ੍ਹਾਂ ਨੇ ਬਾਅਦ 'ਚ ਹਰ ਇੱਕ ਨੇ, ਮਾਊਂਟਬੈਟਨ ਨੇ ਵੀ ਕਿਤਾਬਾਂ ਲਿਖੀਆਂ ਲਿਖਵਾਈਆਂ, ਫਰੀडम ਐਟ ਮਿਡਨਾਈਟ ਅਮਰੀਕਾ ਦੇ 2 ਜਰਨਲਿਸਟ ਨੇ ਲਿਖੀ, ਨਹਿਰੂ ਨੇ ਆਪਣਾ ਜਿਹੜਾ ਕਿਤੇ ਨਾ ਕਿਤੇ ਦਿੱਤਾ, ਮੌਲਾਨਾ ਅਬੁਲ ਕਲਾਮ ਆਜ਼ਾਦ ਨੇ ਵੀ ਲਿਖਤ ਲਿਖੀ, ਕੁਝ ਪੇਜਿਸ ਸੀ
ਉਹਨੇ ਕਿਹਾ ਜੀ ਮੇਰੀ ਮੌਤ ਤੋਂ ਜਿਹੜਾ ਪਤਾ ਨਹੀਂ 20 ਕਿ 30 ਸਾਲ ਬਾਅਦ ਖੋਲ੍ਹਣਾ ਹੈ। ਔਰ ਇਸੇ ਤਰ੍ਹਾਂ ਬਹੁਤ ਸਾਰੇ ਪਰਸਪੈਕਟਿਵ ਹਰ ਇੱਕ ਦੇ ਆਪੋ ਆਪਣੇ ਐਂਗਲ ਤੋਂ ਇਸ ਨੂੰ ਸਮਝਣ ਜਾਂ ਸਮਝਾਉਣ ਦੀ ਕੋਸ਼ਿਸ਼ ਕੀਤੀ ਹੈ। ਪਰ ਮੈਂ ਜਦੋਂ ਬਹੁਤ ਸਾਰਾ ਦੇਖਦਾ ਤਾਂ ਮੈਨੂੰ ਉਹੀ ਖਿਆਲ ਆਉਂਦਾ ਹੈ ਕਿ ਭਾਈ ਇਹ 3 ਬਲਾਈਂਡ ਮੈਨ ਆਫ ਇੰਡੀਆ ਵਾਲੀ ਬਹੁਤ ਸਾਰਿਆਂ ਦਾ ਹਾਲ ਹੈ ਕਿ ਕੋਈ ਕਿਸੇ ਦਾ ਹੱਥ ਅੰਨੇ ਦਾ ਹਾਥੀ ਦੀ ਸੁੰਡ ਦੇ ਉੱਤੇ ਹੈ ਤੇ ਉਹ ਸੁੰਡ ਨੂੰ ਹੀ ਹਾਥੀ ਬਿਆਨ ਕਰ ਰਿਹਾ ਹੈ, ਕਿਸੇ ਦਾ ਹਾਥੀ ਦੀ ਟਰੰਕ ਦੇ ਉੱਤੇ ਹੈ, ਵੱਡੀ ਦੇਹ ਦੇ ਉੱਤੇ ਉਹਨੂੰ ਹਾਥੀ ਬਿਆਨ ਕਰ ਰਿਹਾ, ਤੇ ਕਿਸੇ ਦਾ ਹੱਥ ਅੰਨੇ ਦਾ ਪਿਛਲੀ ਹਾਥੀ ਦੀ ਨਿੱਕੀ ਜਿਹੀ ਪੂੰਛ ਦੇ ਉੱਤੇ ਹੈ ਉਹਨੂੰ ਹੀ ਬਿਆਨ ਕਰ ਰਿਹਾ। ਲੇਕਿਨ ਇਹ ਇੱਕ ਚੰਗੀ ਗੱਲ ਹੈ ਕਿਉਂਕਿ ਦੇਖੋ ਇੱਕ ਗੱਲ ਇਹ ਸਾਨੂੰ ਸਮਝਣੀ ਪਏਗੀ। ਹਾਲਾਂ ਸਾਡੇ ਇੱਕ ਵੀਰ ਕਹਿਣ ਲੱਗੇ ਕਿ ਜੀ ਅਸੀਂ ਇਹ ਜਿਹੜਾ 15 ਅਗਸਤ 1947 ਹੈ ਇਹਨੂੰ ਅਸੀਂ ਜੇ ਜੈਨੋਸਾਈਡ ਡੇ ਕਹੀਏ, ਮੈਂ ਕਿਹਾ ਇਹ ਠੀਕ ਨਹੀਂ ਹੈ, ਸਾਡੇ ਲਈ ਇਹ ਬਲੈਕ ਡੇ ਔਰ ਧੋਖਾ ਦਿਵਸ ਹੀ ਰਹਿਣਾ ਚਾਹੀਦਾ। ਮੈਂ ਕਿਹਾ ਕਿ ਵੀ ਜੈਨੋਸਾਈਡ ਤਾਂ ਉਸ ਹਾਲਾਤ 'ਚ ਹੁੰਦਾ ਹੈ ਜਦੋਂ ਕਿ ਸਟੇਟ ਇਨਵੋਲਵ ਹੈ। ਅੰਗਰੇਜ਼ਾਂ ਨੇ ਤਾਂ ਆਪਣੇ ਹੱਥ ਧੋ ਲਏ ਔਰ ਜਿਸ ਅੰਦਾਜ਼ 'ਚ ਪੰਜਾਬ ਦੇ ਵਿੱਚ ਸਾਰੀ ਗੱਲ ਨੂੰ ਥਰੋ ਕੀਤਾ ਗਿਆ, ਅਸੀਂ ਇੱਕ ਦੂਜੇ ਦੇ ਗੜ ਨੂੰ ਪਏ ਐਟ ਈਚ ਅਦਰਸ ਥਰੋਟ। ਸੋ ਇਹ ਇੱਕ ਸਿਵਲ ਵਾਰ ਵਰਗੀ ਸਿਚੁਏਸ਼ਨ ਬਣ ਗਈ ਔਰ ਸਿਵਲ ਵਾਰ ਨੇ ਅਲਟੀਮੇਟਲੀ ਇੱਕ ਐਥਨਿਕ ਕਲੀਨਜ਼ਿੰਗ ਜਿਹੜੀ ਹੈ ਲਹਿੰਦੇ ਪੰਜਾਬ ਜਾਂ ਨਾਲ ਲੱਗਦੇ ਸੂਬੇ ਖੈਬਰ ਪਖਤੂਨਖਵਾ ਜਾਂ ਜਿਹੜਾ ਉਸ ਖਿੱਤੇ 'ਚੋਂ ਹਿੰਦੂ ਔਰ ਸਿੱਖ ਜਿਨ੍ਹਾਂ ਦੇ ਵੱਡੀ ਗਿਣਤੀ 'ਚ ਪਰਿਵਾਰਾਂ ਦੇ ਜੀ ਮਾਰੇ ਵੀ ਗਏ, ਉਹਨਾਂ ਦੀ ਹਿਜਰਤ ਇੱਧਰ ਹੋਈ ਔਰ ਇੱਧਰਲੇ ਈਸਟ ਪੰਜਾਬ 'ਚ ਔਰ ਜਿਹੜੀਆਂ 5-6 ਰਿਆਸਤਾਂ ਸੀ ਪਟਿਆਲਾ, ਨਾਭਾ, ਜੀਂਦ, ਕਪੂਰਥਲਾ ਔਰ ਦੂਸਰੇ ਉੱਥੇ ਮੁਸਲਮਾਨਾਂ ਦਾ ਵੱਡੀ ਗਿਣਤੀ ਦੇ ਵਿੱਚ ਉਹਨਾਂ ਦੀ ਜਿਹੜੀ ਹੈ ਉਹ ਕਤਲੋਗਾਰਦ ਹੋਈ ਔਰ ਜੋ ਉਹ ਜਿਹੜਾ ਉਹ ਪੀਰੀਅਡ ਹੈ ਉਹਨੂੰ ਕਿਸੇ ਪਾਸਿਓਂ ਵੀ ਜਸਟੀਫਾਈ ਕਰਨਾ ਤਾਂ ਦੂਰ ਦੀ ਗੱਲ। ਮੈਂ ਹੁਣ ਵੀ ਜਦੋਂ ਉਸ ਦਾ ਨਾਲ ਰਿਲੇਟਡ ਕੁਝ ਪੜ੍ਹਦਾ ਹਾਂ ਮੇਰਾ ਕਿਤਾਬ ਬੰਦ ਕਰਨ ਨੂੰ ਜੀ ਕਰਦਾ ਹੈ ਕਿ ਕਿਵੇਂ ਇਹ ਸਾਰਾ ਵਹਿਸ਼ੀਪੁਣਾ ਅਸੀਂ ਦੋਨੋਂ ਪੰਜਾਬਾਂ ਦੇ ਲੋਕਾਂ ਨੇ ਇੱਕ ਦੂਸਰੇ ਦੇ ਖਿਲਾਫ ਕੀਤਾ ਔਰ ਇਸ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਇਹਨੂੰ ਸਮਝਣ ਦੀ ਕੋਸ਼ਿਸ਼ ਕੀਤੀ ਜਾਏ ਕਿ ਕਿਵੇਂ ਇਹਦੇ ਲਈ ਜੇ ਕੋਈ ਸਭ ਤੋਂ ਵੱਡਾ ਜ਼ਿੰਮੇਵਾਰ ਹੈ ਤਾਂ ਬ੍ਰਿਟਿਸ਼ ਕਲੋਨੀਅਲਸ ਨੇ, ਕਿਉਂਕਿ ਇਸ ਸਾਰੇ ਦੌਰ 'ਚ ਤੁਹਾਨੂੰ ਕਿਤੇ ਖਬਰ ਨਹੀਂ ਮਿਲੇਗੀ ਕਿ ਕਿਸੇ ਭੀੜ ਨੇ ਕਿਸੇ ਅੰਗਰੇਜ਼ ਫੌਜੀ ਨੂੰ ਮਾਰਿਆ ਜਾਂ ਕਿਸੇ ਅੰਗਰੇਜ਼ ਪੁਲਿਸੀਏ ਨੂੰ ਮਾਰਿਆ ਜਾਂ ਅੰਗਰੇਜ਼ ਸਿਵਿਲੀਅਨ ਨੂੰ ਮਾਰਿਆ। ਉਹਨਾਂ ਨੇ ਬਿਲਕੁਲ ਗਿਵ ਅਪ ਕਰਤਾ, ਜਿਵੇਂ ਉਹਨਾਂ ਨੇ ਕਿਹਾ ਵੀ ਵੱਡੋ ਇੱਕ ਦੂਜੇ ਦੇ ਸਿਰ। ਔਰ ਦੂਸਰਾ ਪਾਰਟ ਮੈਂ ਸਮਝਦਾ ਹੈ ਵੀ ਸਿੱਖ ਲੀਡਰਸ਼ਿਪ ਦੀ ਨਾਅਹਲੀਅਤ ਕਿ ਉਹਨਾਂ ਨੇ ਜਿਸ ਅੰਦਾਜ਼ ਦੇ ਵਿੱਚ ਸਾਰੇ ਇਸ਼ੂ ਨੂੰ ਪਹਿਲੇ ਦਿਨ ਤੋਂ ਹੈਂਡਲ ਕੀਤਾ, ਉਸ ਦੇ ਵਿੱਚ ਜਿਹੜੀ ਸ਼ਰਾਰਤ ਗਾਂਧੀ ਔਰ ਨਹਿਰੂ ਔਰ ਇਹਨਾਂ ਦੀ ਕਾਂਗਰਸ ਦੀ, ਜਿਹਦੇ 'ਚ ਉਹਨਾਂ ਨੇ ਬੜੀ ਚਲਾਕੀ ਦੇ ਨਾਲ ਜਿਹੜਾ ਸਿੱਖ ਫੈਕਟਰ ਹੈ, ਜੇ ਤਾਂ ਜਿਵੇਂ ਸਰ ਕਪੂਰ ਸਿੰਘ ਜਿਨ੍ਹਾਂ ਦਾ ਮੈਂ ਜ਼ਿਕਰ ਕੀਤਾ ਕਿ ਅੱਜ 77 ਵਰੇ ਦੀ ਉਮਰ ਵਾਲੇ ਸਰ ਕਪੂਰ ਸਿੰਘ, ਉਹਨਾਂ ਦੀ ਹਰ ਗੱਲ ਜਦੋਂ ਮੈਂ ਪੜ੍ਹਦਾ ਸਾਚੀ ਸਾਖੀ ਉਹਨਾਂ ਦੀ ਲਿਖਤ, ਤੇ ਫਿਰ ਉਹਨਾਂ ਨੇ ਹੀ ਉਸ 'ਚ ਇੱਕ ਥਾਂ ਤੇ ਕੋਟ ਕੀਤਾ ਕਿ ਅੱਜ ਯਾਦ ਆਇਆ ਮੈਨੂੰ ਉਹ ਸਜਨ ਜਿਹਦੇ ਮਗਰ ਉਲਾਂਬੜਾ ਜਗਦਾ ਹੈ। ਔਰ ਇਹ ਲਫ਼ਜ਼ ਉਹਨਾਂ ਨੇ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਦੇ ਲਈ ਇਸਤੇਮਾਲ ਕੀਤੇ ਨੇ ਕਿ ਭਾਈ ਉਹਨਾਂ ਦੀਆਂ ਵਾਰਨਿੰਗਸ। ਔਰ ਇਹਦੇ ਇਸ ਗੱਲ ਦਾ ਧਿਆਨ ਰਹੇ ਕਿ ਵੀ ਹੁਣ ਅਸੀਂ ਜਿੱਥੇ ਪਾਕਿਸਤਾਨੀ ਭੈਣਾਂ ਭਰਾਵਾਂ ਦੇ ਨਾਲ ਮੁਬਾਰਕ ਦੀ ਸਾਂਝ ਪਾਈ ਹੈ ਔਰ ਅਸੀਂ ਸਮਝਦੇ ਹਾਂ ਕਿ ਉਹ ਖੁਸ਼ਕਿਸਮਤ ਨੇ ਕਿ ਉਹਨਾਂ ਨੂੰ ਕਾਇਦੇ ਆਜ਼ਮ ਵਰਗਾ ਰੋਸ਼ਨ ਦਿਮਾਗ ਆਗੂ ਮਿਲਿਆ, ਰਹਿਨੁਮਾ ਮਿਲਿਆ ਜਿਹਨੇ ਪਾਕਿਸਤਾਨ ਡਿਲੀਵਰ ਕੀਤਾ। ਔਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ, ਬੇਸ਼ੱਕ ਪਾਰਟੀ ਪਾਕਿਸਤਾਨ ਮੁਸਲਿਮ ਲੀਗ ਜਾਂ ਕੋਈ ਹੋਰ ਫੈਕਟਰਸ, ਪਰ ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਜੇ ਕਾਇਦੇ ਆਜ਼ਮ ਨਾ ਹੁੰਦੇ ਪਾਕਿਸਤਾਨ ਨਾ ਹੁੰਦਾ। ਇਹਦੇ ਬਾਰੇ ਮੈਨੂੰ ਕਦੇ ਕੋਈ ਭੁਲੇਖਾ ਨਹੀਂ ਰਿਹਾ। ਔਰ ਉਹਦੇ 'ਚ ਵੀ ਜਦੋਂ ਤੁਸੀਂ ਦੇਖਦੇ ਹੋ ਕਿ ਕਿਵੇਂ ਜੇ ਕਹਿਣਾ ਹੋਏ ਕਿ ਵੀ ਇੱਕ ਪਾਸੇ ਅੰਗਰੇਜ਼ ਜਿਹੜਾ, ਜੇ ਹੁਣ ਤੁਸੀਂ ਉਸ ਸਾਰੇ ਚੈਪਟਰ ਨੂੰ ਖੋਲੋ ਤੇ ਲੰਬੀ ਚੌੜੀ ਡਿਸਕਸ਼ਨ ਹੈ ਮਾਊਂਟ ਬੈਟਨ ਦਾ ਕੀ ਰਵੱਈਆ ਹੈ, ਉਹਦੀ ਘਰਵਾਲੀ ਐਡਵੀਨਾ ਦਾ ਕੀ ਰਵੱਈਆ, ਉਹਨਾਂ ਦੀ ਕੀ, ਉਹ ਬਿਲਕੁਲ ਟਿਲਟਿਡ ਹੈ ਟੂਵਰਡਸ ਕਾਂਗਰਸ। ਔਰ ਆਲਰੇਡੀ ਕ੍ਰਿਸ਼ਨਾ ਮੈਨਨ, ਨਹਿਰੂ ਔਰ ਇਹ ਸਾਰੀ ਕਲਾਸ ਜਿਹੜੀ ਐਨੀ ਬੈਸੈਂਟ ਔਰ ਦੂਸਰਿਆਂ ਦੇ ਨਾਲ ਜਿਹੜੀ ਇਹਨਾਂ ਦੀ, ਉਹਨੇ ਐਨੀ ਬੈਸੈਂਟ ਨੇ ਇੰਡੀਆ 'ਚ ਇੱਕ ਥੀਓਸੋਫਿਕਲ ਸੁਸਾਇਟੀ ਬਣਾਈ ਸੀ। ਉਹਦੇ 'ਚ ਇਨੀਸ਼ੀਅਲ ਜਦੋਂ ਅਸੀਂ ਪੀਰੀਅਡ 'ਚ ਦੇਖਦੇ ਹਾਂ ਇੱਕ ਮੂਵਮੈਂਟ ਬੰਗਾਲ ਦੇ ਵਿੱਚ ਰਾਮ ਰਾਏ ਨੇ ਜਿਹੜਾ ਰਾਮ ਮੋਹਨ ਰਾਏ ਉਹਨੇ ਖੜੀ ਕੀਤੀ ਸੀ ਜਿਸ ਨੂੰ, ਜਿਸ ਦਾ ਪ੍ਰਭਾਵ ਜਿਹੜਾ ਈਵਨ ਪੰਜਾਬ 'ਚ ਦਿਆਲ ਸਿੰਘ ਮਜੀਠੀਆ ਵਰਗਿਆਂ ਨੇ ਵੀ
ਕਬੂਲਿਆ ਬ੍ਰਹਮੋ ਸਮਾਜ। ਅੱਛਾ। ਸੋ ਇਹ ਸਾਰੇ ਸੋਸ਼ਲ ਰਿਫਾਰਮਸ ਦੀ ਗੱਲ ਕਰਦੇ ਸੀ, ਪਰ ਇਹ ਸੌਫਟ ਪਾਵਰ ਸੀ ਅੰਗਰੇਜ਼ਾਂ ਦੀ, ਜਿਹੜੀ ਇੰਡੀਅਨਸ ਇਸ ਲੈਵਲ ਦੇ, ਨਹਿਰੂ ਲੈਵਲ ਦੇ ਜਾਂ ਦੂਜੇ ਜਿਹੜੇ ਨੇ, ਇਹਨਾਂ ਨੂੰ ਐਨਗੇਜ ਰੱਖ ਕੇ ਆਪਣੇ ਇੰਟਰਸਟ ਵੀ ਫੁਲਫਿਲ ਕਰਦੇ ਸੀ। ਇਹਨਾਂ ਚੋਂ ਜਿਹੜਾ ਉਹ ਬ੍ਰਿਟਿਸ਼ ਕਲੋਨੀਅਲਸ ਲਈ ਜਿਹੜਾ ਉਹਨਾਂ ਨੂੰ ਇਸਤੇਮਾਲ ਵੀ ਕਰਦੇ ਸੀ, ਪਰ ਨਾਲ ਦੀ ਨਾਲ ਇਹਨਾਂ ਦੀ ਕਿਤੇ ਨਾ ਕਿਤੇ ਟ੍ਰੇਨਿੰਗ ਵੀ ਹੋ ਰਹੀ ਸੀ ਕਿ ਭਾਈ ਅਲਟੀਮੇਟਲੀ ਅਸੀਂ ਰਾਜ ਭਾਗ ਤੁਹਾਡੇ ਹਵਾਲੇ ਕਰ। ਇਹੀ ਕਾਰਨ ਹੈ ਕਿ ਜੇ ਤੁਸੀਂ ਇਸ ਕਰੰਟ ਨੂੰ ਫਰੋਮ ਦਾ ਵੈਰੀ ਬਿਗਨਿੰਗ ਦੇਖੋ, 19th ਸੈਂਚੁਰੀ ਐਂਡ ਤੋਂ ਲੈ ਕੇ, ਜੇ ਦੋ ਕਰੰਟ ਰਹੇ, ਇੱਕ ਪਾਸੇ ਜਿਹੜਾ ਬਾਲ ਗੰਗਾਧਰ ਤਿਲਕ ਹੈ, ਇੱਕ ਪਾਸੇ ਗੋਪਾਲ ਕ੍ਰਿਸ਼ਨ ਗੋਖਲੇ ਹੈ, ਤੇ ਗੋਖਲੇ ਬ੍ਰਾਂਡ ਜਿਹੜੇ ਨੇ ਉਹ ਉਹਨਾਂ ਨੂੰ ਸੂਟ ਕਰਦੇ ਸੀ। ਇਸੇ ਤਰ੍ਹਾਂ ਜੇ ਗਾਂਧੀ ਵਰਸਸ ਸੁਭਾਸ਼ ਚੰਦਰ ਬੋਸ ਜਾਂ ਨਹਿਰੂ ਵਰਸਸ ਉਹ ਹੈ ਵਿਦਨ ਕਾਂਗਰਸ ਵੀ, ਉਹਨਾਂ ਨੇ ਉਸ ਕਰੰਟ ਨੂੰ ਹੀ ਐਨਕਰੇਜ ਕੀਤਾ ਜਿਹੜਾ ਬ੍ਰਾਹਮਣ ਬਾਣੀਆਂ ਜਿਹੜਾ ਹਿੱਸਾ ਹੈ ਉਹ ਉਹਨਾਂ ਨੂੰ ਸੂਟ ਕਰਦਾ ਸੀ। ਸੋ ਉਸ ਸਾਰੇ ਦਾ ਵੀ ਐਡਵਾਂਟੇਜ ਇਹਨਾਂ ਨੇ ਪੂਰੀ ਤਰ੍ਹਾਂ ਚੁੱਕਿਆ। ਹਾਲਾਂਕਿ ਸਿੱਖ ਤੀਸਰੀ ਧਿਰ ਸੀ ਇਸ ਸਾਰੀ ਨੈਗੋਸ਼ੀਏਸ਼ਨ ਦੇ ਵਿੱਚ। ਇਸ ਬਾਰੇ ਕੋਈ ਭੁਲੇਖਾ ਨਹੀਂ ਹੋਣਾ ਚਾਹੀਦਾ, ਕਿਉਂਕਿ ਅੱਜ ਬਹੁਤ ਵਾਰ ਜਿਹੜੇ ਕੱਚ ਕਰੜ ਕਿਸਮ ਦੇ ਸਾਡੇ ਵੀ ਕਈ ਵਾਰੀ ਲਿਖਾਰੀ ਕਹਿਣਗੇ ਕਿ ਜੀ ਇਹ ਅੱਧਾ ਪੰਜਾਬ ਬਚਾ ਲਿਆ, ਮਾਸਟਰ ਤਾਰਾ ਸਿੰਘ ਨੇ ਆਹ ਕਰਤਾ ਉਹ ਕਰਤਾ। ਮੈਂ ਸਮਝਦਾ ਵੀ ਜਦੋਂ ਅਸੀਂ ਤਿੰਨ ਆਪਸ਼ਨਸ ਦੀ ਗੱਲ ਕਰਦੇ ਹਾਂ, ਸਰਦਾਰ ਕਪੂਰ ਸਿੰਘ ਜਿਹਨਾਂ ਦਾ ਅਸੀਂ ਅੱਜ ਦਿਨ ਵੀ ਮਨਾ ਰਹੇ ਹਾਂ, ਉਹਨਾਂ ਦੀ ਅਲਵਿਦਾਈ ਨੂੰ ਯਾਦ ਕਰ ਰਹੇ ਹਾਂ, ਉਹਨਾਂ ਨੇ ਸਾਚੀ ਸਾਖੀ ਦੇ ਵਿੱਚ 6 ਮੌਕੇ ਦਿੱਤੇ ਨੇ 1930s ਤੋਂ ਲੈ ਕੇ। ਉਹਦੇ ਵਿੱਚ ਕੈਬਨਿਟ ਮਿਸ਼ਨ ਵੀ ਹੈ, ਸਰ ਕ੍ਰਿਪਸ ਮਿਸ਼ਨ ਵੀ ਹੈ, ਔਰ ਇਹ ਸਾਰੇ, ਔਰ ਉਹਨਾਂ ਨੇ ਖੁਦ ਵੀ ਮੈਸੇਜ ਡਿਲੀਵਰ ਕੀਤਾ ਹੈ, ਕਿਉਂਕਿ ICS ਉਸ ਜ਼ਮਾਨੇ 'ਚ ਜੇ ਪੰਜਾਬ ਦੇ 32 ਜ਼ਿਲ੍ਹੇ ਦੇ ਕਰੀਬ ਜ਼ਿਲ੍ਹੇ ਸੀ ਤਾਂ ਉਹਨਾਂ 'ਚ ਬੜੇ ਥੋੜੇ ਜ਼ਿਲ੍ਹਿਆਂ ਦੇ ਦੇਸੀ ਸੀ, ਔਰ ਉਹਨਾਂ 'ਚ ਸਿੱਖ ਸਿਰਫ 3 ਜ਼ਿਲ੍ਹਿਆਂ ਦੇ ਸੀ, ਔਰ ਉਹ ਕਪੂਰ ਸਿੰਘ ਟਰਸਟਵਰਦੀ ਵੀ ਸੀ, ਇੱਧਰ ਵੀ ਉਹਨਾਂ ਦਾ ਪ੍ਰਭਾਵ ਸੀ। ਲੇਕਿਨ ਅਕਾਲੀ ਲੀਡਰਾਂ ਨੇ ਜਿਸ ਕਿਸਮ ਦਾ ਵਰਤਾਰਾ ਮਾਸਟਰ ਤਾਰਾ ਸਿੰਘ ਜਾਂ ਗਿਆਨੀ ਕਰਤਾਰ ਸਿੰਘ ਜਿਹਦਾ ਜ਼ਿਕਰ ਉਹਨਾਂ ਨੇ ਕੀਤਾ, ਹੁਣ ਇੱਕ ਆਪਸ਼ਨ ਜਿਹੜੀ ਕਿ ਅੰਗਰੇਜ਼ਾਂ ਨੇ ਵੱਖੋ ਵੱਖਰੀ ਤਰੀਕੇ ਨਾਲ, ਹਨ ਅੱਜ ਜਿਹੜੇ ਇਹਨੂੰ ਕਾਊਂਟਰ ਕਰਨ ਵਾਲੇ ਨੇ ਉਹ ਕਹਿਣਗੇ ਜੀ ਸਿੱਖ ਤਾਂ ਸਾਰੇ 12-13% ਸੀ ਪੋਪੂਲੇਸ਼ਨ, ਕਿਸੇ ਇੱਕ ਜ਼ਿਲ੍ਹੇ 'ਚ ਵੀ ਨਹੀਂ ਸੀ। ਪਰ ਉਹਨਾਂ ਨੂੰ ਪੁੱਛੋ ਕਿ ਇਜ਼ਰਾਈਲ ਕਿਵੇਂ, ਉਹਦਾ ਕਨਸੈਪਟ ਕੀ ਹੈ, ਉੱਥੇ 15 ਤੋਂ 20% ਵੀ ਯਹੂਦੀ ਨਹੀਂ ਸੀ ਜਦੋਂ ਇਸ ਦੀ ਗੱਲ ਤੁਰੀ ਹੈ। ਤੁਸੀਂ ਲੇਟਰ ਔਨ ਵੀ ਜਿਹੜੇ ਦੂਸਰੀਆਂ ਥਾਵਾਂ ਤੇ ਨੇ ਉਹਨਾਂ ਨੂੰ ਲਿਆ ਕੇ ਸੈਟਲ ਕਰ ਸਕਦੇ ਹੋ, ਔਰ ਕੋਈ ਜ਼ਰੂਰੀ ਨਹੀਂ ਬਾਅਦ ਦੇ ਵਿੱਚ ਵੀ। ਜੇ ਅੱਜ ਸਾਡੇ ਕੋਲ ਭਾਰਤੀ ਕਬਜ਼ੇ ਵਾਲੇ ਪੰਜਾਬ 'ਚ 50,300 ਸਕੁਅਰ ਕਿਲੋਮੀਟਰ ਦੀ ਟੈਰੀਟਰੀ ਹੈ, ਜਿੱਥੇ ਸਿੱਖ ਜਿਹੜਾ ਉਹ ਲਗਭਗ 70% ਦੇ ਨੇੜੇ ਨੇ, ਕਿਉਂਕਿ ਸਟੈਟਿਸਟਿਕ ਜੈਨੋਸਾਈਡ ਕਰਦੇ ਨੇ, ਉਹਨੂੰ ਗਲਤ ਕੋਟ ਕੀਤਾ ਜਾਂਦਾ ਹੈ। ਤੇ ਇਹੀ ਜਿਹੜੀ ਪੋਪੂਲੇਸ਼ਨ ਹੈ ਉਹਦੀ ਪੀਸਫੁਲ ਮਾਈਗ੍ਰੇਸ਼ਨ ਕਿਉਂ ਨਹੀਂ ਸੀ ਹੋ ਸਕਦੀ? ਔਰ ਕਾਇਦੇ ਆਜ਼ਮ ਨੇ ਆਫਰ ਵੀ ਇਸ ਦੀ ਤੇ ਕੀਤਾ ਸੀ। ਉਹੀ ਜਿਹੜਾ ਇਧਰਲਿਆਂ ਨੇ ਉਧਰ ਜਾ ਕੇ ਕਲੇਮ ਲਏ ਜ਼ਮੀਨਾਂ ਦੇ ਜਾਂ ਜਾਇਦਾਦਾਂ ਦੇ, ਉਧਰਲਿਆਂ ਇਹ ਪੀਸਫੁਲ ਕਿਉਂ ਨਹੀਂ ਸੀ ਹੋ ਸਕਦਾ? ਲੇਕਿਨ ਜਦੋਂ ਤੁਸੀਂ ਭੰਬਲ ਭੂਸੇ 'ਚ ਰਹਿਣਾ ਔਰ ਤੁਸੀਂ ਹਾਲਾਤ ਨੂੰ, ਅੰਗਰੇਜ਼ਾਂ ਨੇ ਤਾਂ ਜੋ ਵੀ ਇਹਨਾਂ ਨੂੰ, ਹੁਣ ਅੰਗਰੇਜ਼ਾਂ ਨੇ ਸਿੱਧੇ ਤੌਰ ਤੇ ਤਾਂ ਕਹਿਣਾ ਨਹੀਂ ਸੀ। ਹੁਣ ਜੇ ਰਾਉਂਡ ਟੇਬਲ ਕਾਨਫਰੰਸ ਦੇ ਉੱਤੇ ਬਲਦੇਵ ਸਿੰਘ ਨਾਲ ਜਾਂਦਾ, ਉਹ ਨਹਿਰੂ ਵੀ ਹੈ ਔਰ ਕਾਇਦੇ ਆਜ਼ਮ ਨੇ ਔਰ ਦੂਸਰੀ ਲੀਡਰਸ਼ਿਪ ਹੈ, ਔਰ ਉੱਥੇ ਵੀ ਉਹਨਾਂ ਨੂੰ ਇਹ ਮੈਸੇਜ ਦਿੱਤਾ ਜਾਂਦਾ ਬਲਦੇਵ ਸਿੰਘ ਨੂੰ, ਹਾਲਾਂ ਲੇਬਰ ਪਾਰਟੀ ਦੀ ਹਕੂਮਤ ਸੀ, ਮਿਸਟਰ ਐਟਰੀ ਦੀ ਚਰਚਲ ਆਪੋਜੀਸ਼ਨ ਸੀ, ਕਿ ਭਾਈ ਇਹਨੂੰ ਬਲਦੇਵ ਸਿੰਘ ਨੂੰ ਕਿਹਾ ਵੀ ਇਹਨਾਂ ਨੂੰ ਜਾ ਲੈਣ ਦੇ ਔਰ ਤੂੰ ਰੁਕ, ਅਸੀਂ ਤੁਹਾਡੀ ਕੌਮ ਦਾ ਵੀ ਕੁਝ ਕਰਨਾ ਚਾਹੁੰਦੇ ਹਾਂ, ਤੁਹਾਡੇ ਅਹਿਸਾਨ ਨੇ ਸਾਡੇ ਤੇ ਉਹਨੇ ਆ ਕੇ ਨਹਿਰੂ ਨੂੰ ਇਹ ਗੱਲ ਕਹੀ, ਔਰ ਨਹਿਰੂ ਨੇ ਆਪਣੇ ਤੋਂ ਪਹਿਲਾਂ ਉਹਨੂੰ ਜਹਾਜ਼ ਵੱਲ ਚਾੜਿਆ ਔਰ ਉਸ ਪ੍ਰੈਸ ਕਾਨਫਰੰਸ ਉੱਥੇ ਹੀ ਕਰਾ ਕੇ ਲੰਡਨ ਇਹ ਕਿਹਾ ਕਿ ਸਾਡੀ ਕੋਈ ਮੰਗ ਨਹੀਂ ਹੈ ਅੰਗਰੇਜ਼ਾਂ ਤੋਂ, ਸਾਡਾ ਇਹ ਵੀ ਇੱਥੋਂ ਬਿਸਤਰਾ ਗੋਲ ਕਰੋ, ਅਸੀਂ ਕਾਂਗਰਸ ਦੇ ਉੱਤੇ ਪੂਰਾ ਟਰਸਟ ਕਰਦੇ ਹਾਂ ਔਰ ਅਸੀਂ ਇਹਨਾਂ ਦੇ ਨਾਲ ਦੇਖਾਂਗੇ ਕਿ ਭਾਈ ਅਸੀਂ ਆਪਣੇ ਹੱਕ ਅਸੀਂ ਜਿਹੜੇ ਨੇ ਸਾਡੇ ਸੁਰੱਖਿਅਤ ਨੇ ਇਹਨਾਂ ਦੇ ਹੱਥਾਂ। ਹੁਣ ਇੱਕ ਦੇਣਾ ਚਾਹੁੰਦਾ ਹੈ, ਤੁਸੀਂ ਅੱਖਾਂ ਬੰਦ ਕੀਤੀਆਂ ਹੋਈਆਂ ਨੇ, ਤੇ ਫਿਰ ਤੁਸੀਂ ਕਹੋ ਜੀ ਕਿ ਜੀ ਉਹ ਅੰਗਰੇਜ਼ਾਂ ਨੇ ਸਾਡਾ ਰਾਜ 1849 'ਚ ਲਿਆ ਸੀ, ਦਲੀਪ ਸਿੰਘ ਤੋਂ ਲਿਆ ਸੀ, ਸਾਨੂੰ ਜਾਣ ਲੱਗੇ ਕੁਝ ਨਹੀਂ ਦਿੱਤਾ। ਜੇ ਤੁਸੀਂ ਬਿਲਕੁਲ ਅੱਖਾਂ ਔਰ ਕੰਨ ਬੰਦ ਕੀ, ਸੋ ਇਹ ਆਪਸ਼ਨ ਜਿਹੜੀ ਕੈਬਨਿਟ ਮਿਸ਼ਨ ਦੇ ਵੇਲੇ ਵੀ ਸਿੱਖਾਂ ਦੇ ਕੰਨਾਂ ਤੱਕ ਪਾਈ ਗਈ, ਪਹੁੰਚਾਈ ਗਈ, ਸਰ ਕ੍ਰਿਪਸ ਮਿਸ਼ਨ ਦੇ ਵੇਲੇ ਵੀ, ਉਹ ਇਹਨਾਂ ਜਾਲਾਂ ਨੇ ਔਰ ਇਹਨਾਂ ਅਹਿਮਕਾਂ ਨੇ ਉਹਨੂੰ ਗਵਾਇਆ। ਹੁਣ ਦੂਸਰੀਆਂ ਧਿਰਾਂ ਰਹਿ ਗਈਆਂ ਕਿ ਭਾਈ ਸਿੱਖਾਂ ਕੋਲ ਚੋਇਸ ਜਾਂ ਇੰਡੀਆ ਜੁਆਇਨ ਕਰੋ ਜਾਂ ਪਾਕਿਸਤਾਨ ਜੁਆਇਨ ਕਰੋ। ਹੁਣ ਇਸ ਬਾਰੇ ਕੋਈ ਦੋ ਰਾਵਾਂ ਨਹੀਂ ਨੇ ਕਿ ਕਾਇਦੇ ਆਜ਼ਮ ਮੁਹੰਮਦ ਅਲੀ ਜਿਨ੍ਹਾਂ ਨੇ, ਔਰ ਇਸ ਨੂੰ ਵੀ ਸਰ ਕਪੂਰ ਸਿੰਘ ਨੇ ਆਪਣੇ ਰੈਕਡ 'ਚ ਵੀ ਲਿਖਿਆ ਸਾਚੀ ਸਾਖੀ, ਹੋਰ ਥਾਵਾਂ ਤੇ ਵੀ ਅਸੀਂ ਦੇਖਦੇ ਹਾਂ। ਲਾਸਟ ਮੀਟਿੰਗ ਜਿਹੜੀ ਹੈ ਮਲਕ ਹਰਦਿਤ ਸਿੰਘ ਦੀ ਕੋਠੀ 'ਚ ਦਿੱਲੀ 'ਚ ਹੁੰਦੀ ਹੈ। ਹੁਣ ਮਲਕ ਹਰਦਿਤ ਸਿੰਘ
ਉਹ ਸਿੱਖ ਪਾਇਲਟ ਸੀ, ਪਹਿਲਾ ਸਿੱਖ ਪਾਇਲਟ ਬ੍ਰਿਟਿਸ਼ 에ਅਰ ਫੋਰਸ ਦਾ, ਜਿਹੜਾ ਸੈਕੰਡ ਵਰਲਡ ਵਾਰ ਦੇ ਵਿੱਚ ਵੀ ਸੀ। ਬਾਅਦ ਚ ਨਹਿਰੂ ਨੇ ਉਹਨੂੰ ਐਂਬੈਸਡਰ ਵੀ ਲਾਇਆ ਕਈ ਥਾਵਾਂ ਤੇ। ਹੁਣ ਉੱਥੇ ਅਕਾਲੀ ਲੀਡਰ ਇਕੱਠੇ ਹੁੰਦੇ ਨੇ ਔਰ ਜਦੋਂ ਕਾਇਦੇ ਆਜ਼ਮ ਆਉਂਦੇ ਨੇ, ਕਿਉਂਕਿ ਉਹਨਾਂ ਦੇ ਮਲਕ ਹਰਦਿਤ ਸਿੰਘ ਵੀ ਉਹਨਾਂ ਦੇ ਦੋਸਤ ਸੀ, ਖੁਸ਼ਵੰਤ ਸਿੰਘ ਦਾ ਪਿਓ ਸੋਭਾ ਸਿੰਘ, ਸਰ ਸੋਭਾ ਸਿੰਘ, ਉਹ ਵੀ ਦੋਸਤ ਸੀ। ਖੁਸ਼ਵੰਤ ਸਿੰਘ ਦੇ ਵਿਆਹ 'ਚ ਵੀ ਉਹ ਆਏ ਹੋਏ ਸੀ। ਔਰ ਇਹ ਉਹ ਪੀਰੀਅਡ ਹੈ ਜਦੋਂ ਕਿ ਕਾਇਦੇ ਆਜ਼ਮ ਅੱਡ-ਅੱਡ ਤਰੀਕਿਆਂ ਨਾਲ ਸਿੱਖ ਲੀਡਰਸ਼ਿਪ ਦੇ ਕੰਨਾਂ 'ਚ ਪਾ ਰਹੇ ਨੇ ਕਿ ਤੁਸੀਂ ਠੀਕ ਰੋਲ ਅਦਾ ਨਹੀਂ ਕਰ ਰਹੇ, ਤੁਸੀਂ ਆਪਣੀ ਕੌਮ ਦੇ ਹਿੱਤਾਂ ਨੂੰ ਵੀ ਜਿਹੜਾ ਉਹ ਭੁੱਲੇ ਹੋਏ ਹੋ। ਔਰ ਉਹਦੇ 'ਚ ਜਿਵੇਂ ਸਰ ਸੋਭਾ ਸਿੰਘ ਨੂੰ ਕਿਹਾ, ਉਹਨਾਂ ਦੇ ਲਫ਼ਜ਼ ਸਰ ਕਪੂਰ ਸਿੰਘ ਨੇ ਕੋਟ ਕੀਤੇ ਨੇ ਕਿ ਜਿਹਦੇ 'ਚ ਕਾਇਦੇ ਆਜ਼ਮ ਨੇ ਕਿਹਾ ਕਿ ਸਿੱਖਸ ਆਰ ਪੋਲੀਟੀਕਲੀ ਨਾਈਵ, ਕਿ ਸਿੱਖ ਸਿਆਸੀ ਤੌਰ ਤੇ ਅਨਾੜੀ ਨੇ। ਦੇ ਹੈਵ ਸੀਨ ਹਿੰਦੂਜ਼ as the co-slaves, but when they will see them as the rulers, they will see their true face when Hindus will be the masters and Sikhs will be the slaves. ਕਿ ਅਜੇ ਤੁਸੀਂ ਸਹਿ ਗੁਲਾਮ ਦੇਖਿਆ ਉਹਨਾਂ ਨੂੰ, ਜਦੋਂ ਇਹਨਾਂ ਦੇ ਹੱਥ ਪਾਵਰ ਆਈ ਫਿਰ ਤੁਸੀਂ ਇਹ ਰਿਅਲਾਈਜ਼ ਕਰੋਗੇ ਕਿ ਇਹ ਮਾਲਕ ਹੋਣਗੇ ਤੇ ਤੁਸੀਂ ਨੌਕਰ ਹੋਵੋਗੇ। ਇਹ ਕੋਟ ਕਰਕੇ ਸਰ ਕਪੂਰ ਸਿੰਘ ਨੇ ਕਾਇਦੇ ਆਜ਼ਮ ਬਾਰੇ ਕਿਹਾ ਕਿ ਅੱਜ ਯਾਦ ਆਇਆ ਮੈਨੂੰ ਉਹ ਸੱਜਣ ਜਿਹਦੇ ਮਗਰ ਉਲਾਂਬੜਾ ਜੱਗਦਾ ਹੈ। ਹੁਣ ਇਹ ਜਿਹੜੀ ਹਰਦਿਤ ਸਿੰਘ ਦੇ ਘਰ ਵੀ ਮੀਟਿੰਗ ਹੁੰਦੀ ਹੈ, ਉਹਦੇ 'ਚ ਉਹਨਾਂ ਨੇ ਕਿਹਾ ਸਿੱਖਾਂ ਨੇ ਕਿ ਜੀ ਜੇ ਅਸੀਂ ਪਾਕਿਸਤਾਨ ਜੁਆਇਨ ਕਰੀਏ ਤੇ ਕੀ ਹੈ, ਸਾਨੂੰ ਕੀ ਤੁਸੀਂ ਆਫਰ ਕਰਦੇ ਹੋ। ਉਹਨਾਂ ਨੇ ਕਿਹਾ ਜੀ ਤੁਸੀਂ ਆਪਣੀਆਂ ਸਾਰੀਆਂ ਜੋ ਤੁਸੀਂ ਚਾਹੁੰਦੇ ਹੋ ਕਾਗਜ਼ ਤੇ ਲਿਖ ਦਿਓ, ਆਈ ਸਾਈਨ ਅੰਡਰ ਇਟ, ਮੈਂ ਇਸ ਤੇ ਦਸਤਖਤ ਕਰ ਦਿਆਂ। ਹੁਣ ਉਹ ਕਹਿੰਦੇ ਵੀ ਸਾਨੂੰ ਕੋਈ ਸੁਝਿਆ ਨਹੀਂ। ਉਹਨਾਂ ਨੇ ਕਿਹਾ ਜੀ ਜਿਹੜਾ ਕੱਲ ਨੂੰ ਜਦੋਂ ਤੁਸੀਂ ਨਾ ਹੋਵੋਗੇ ਫਿਰ ਤੁਹਾਡੇ ਦਿੱਤੇ ਨੂੰ ਵਰਡ ਨੂੰ ਕੌਣ ਆਨਰ ਕਰੇਗਾ। ਉਹਨਾਂ ਨੇ ਕਿਹਾ ਵੀ ਪਾਕਿਸਤਾਨ ਦੇ ਵਿੱਚ ਰੱਬ ਤੋਂ ਬਾਅਦ ਮੇਰਾ ਵਰਡ ਹੋਏਗਾ, ਕੋਈ ਉਹਨੂੰ ਡਿਸਓਬੇ ਨਹੀਂ। ਯਾਨੀ ਮੈਂ ਇੱਕ ਸਿੰਸੈਰਿਟੀ ਦੀ ਵੀ ਗੱਲ ਕਰਦਾ ਹਾਂ, ਔਰ ਜੇ ਤੁਸੀਂ ਉਹਨਾਂ ਦੀ ਇੰਟੈਗ੍ਰਿਟੀ ਔਰ ਦੂਸਰੇ ਦੀ ਗੱਲ ਕਰੋ ਤੇ ਕੋਈ ਸ਼ੱਕ ਨਹੀਂ ਹੈ। ਇਹ ਵੱਖਰੀ ਗੱਲ ਹੈ ਕਿ ਅੱਜ ਦਾ ਪਾਕਿਸਤਾਨ ਕੋਈ ਕਾਇਦੇ ਆਜ਼ਮ ਦੇ ਡ੍ਰੀਮ ਦਾ ਪਾਕਿਸਤਾਨ ਨਹੀਂ ਹੈ, ਇੱਕ ਵੱਖਰਾ ਸਬਜੈਕਟ ਹੈ ਤੇ ਮੈਂ ਕੋਈ ਰੰਗ 'ਚ ਭੰਗ ਨਹੀਂ ਪਾਉਣਾ ਚਾਹੁੰਦਾ। ਲੇਕਿਨ ਘੱਟੋ ਘੱਟ ਅੱਜ 200 ਮਿਲੀਅਨ ਤੋਂ ਜ਼ਿਆਦਾ ਪਾਕਿਸਤਾਨੀ ਇੱਕ ਆਜ਼ਾਦ ਫਿਜ਼ਾ ਵਿੱਚ ਜੇ ਸਾਹ ਲੈ ਰਹੇ ਨੇ ਤੇ ਉਹ ਕਾਇਦੇ ਆਜ਼ਮ ਦੀ ਬਦੌਲਤ। ਹੁਣ ਇਧਰ ਹਰਦਿਤ ਸਿੰਘ ਕਹਿੰਦੇ ਆ ਕਿ ਜੀ ਸਾਡੇ ਕੋਲ ਅੱਗੋਂ ਕੋਈ ਜਵਾਬ ਨਹੀਂ ਸੀ, ਅਸੀਂ ਜਿਹੜਾ ਉਹ ਜਿਹਨੂੰ ਕਹਿੰਦੇ ਨੇ ਕਿ ਬਗਲਾਂ ਝਾਕਣ ਵਾਲੀ ਗੱਲ ਸੀ। ਹੁਣ ਕਿਉਂਕਿ ਇਹ ਮਨ ਅਕਾਲੀ ਲੀਡਰਸ਼ਿਪ ਇਹਨਾਂ ਜਾਲਾਂ ਨੇ ਪਹਿਲੇ ਦਿਨ ਤੋਂ ਹੀ ਬਣਾਇਆ ਹੋਇਆ ਸੀ, ਸਮਹਾਉ ਇਹ ਕਾਂਗਰਸ ਦੇ ਝਾਂਸੇ ਵਿੱਚ ਫਸੇ ਹੋਏ ਸੀ। ਹੁਣ ਤੁਸੀਂ ਜੇ ਦੂਜੀ ਆਪਸ਼ਨ ਜੇ ਤੁਸੀਂ ਈਵਨ ਪਾਕਿਸਤਾਨ ਦੀ ਔਰ ਜਿਹੜੀਆਂ ਆਫਰ ਸੀ ਉਹ ਹੁਣ ਵਕਤ ਨਹੀਂ ਹੈ ਕਿ ਵੀ ਉਹਦੇ 'ਚ ਕੀ ਤੁਹਾਡੇ ਕੋਲ ਸੀ। ਤੁਹਾਨੂੰ 60-40 ਦੀ ਰੇਸ਼ੋ ਥੱਲੇ ਫੌਜ 'ਚ ਵੀ ਪੰਜਾਬ ਦੇ ਵਿੱਚ ਜਿਹੜਾ ਇੱਕ ਚੀਫ ਮਿਨਿਸਟਰ ਜਾਂ ਗਵਰਨਰ ਉਹਦੇ 'ਚੋਂ ਇੱਕ ਸਿੱਖ ਦਾ ਹੋਣਾ। ਔਰ ਤੁਹਾਡਾ ਅੱਜ ਜਦੋਂ ਅਸੀਂ ਦੇਖਦੇ ਹਾਂ ਕਿ ਅਸੀਂ ਬੇਘਰੇ ਹਾਂ, ਸਾਡਾ ਇਹੀ ਨਹੀਂ ਵੀ 40% ਸਿੱਖ ਉਧਰੋਂ ਬੇਘਰੇ ਹੋਏ, ਸਾਡਾ ਸਾਰਾ ਹੈਰੀਟੇਜ ਕੱਲੇ ਗੁਰਦੁਆਰਾ ਸਾਹਿਬਾਨ ਦੀ ਅਸੀਂ ਗੱਲ ਕਰਦੇ ਹਾਂ 174 ਦੇ ਕਰੀਬ, ਤੁਹਾਡਾ ਸਾਰਾ ਪ੍ਰਾਈਡ ਉੱਥੇ ਤੁਹਾਡੇ ਪੁਰਖਿਆਂ ਦੀ ਧਰਤੀ। ਔਰ ਜੇ ਸਿੱਖ ਜੁਆਇਨ ਕਰਦੇ ਤਾਂ ਫਿਰ ਪਾਕਿਸਤਾਨ ਦੀਆਂ ਹੱਦਾਂ ਵੀ ਜਿਹੜੀਆਂ ਨੇ ਉਹ ਜਮਨਾ ਤੱਕ ਹੁੰਦੀਆਂ। ਔਰ ਕਿਸ ਹੱਦ ਤੱਕ ਜਿਹੜੀ ਹੈ ਖੁਸ਼ਹਾਲੀ ਔਰ ਉਹ ਜੋ ਦੁਖਾਂਤ 47 ਦਾ ਨਾ ਇਹਨਾਂ ਨੇ ਸਿੱਖ ਲੀਡਰਾਂ ਨੇ ਆਪਣੇ ਆਜ਼ਾਦ ਦੇਸ਼ ਦੀ ਆਪਸ਼ਨ ਦੇ ਉੱਤੇ ਕੰਨ ਧਰਿਆ, ਨਾ ਇਹਨਾਂ ਨੇ ਉਸ ਆਫਰ ਜਾ ਕੇ ਕਿਹਨਾਂ 'ਚ ਵੱਜੇ ਜਿਹੜੇ ਜ਼ਬਾਨੀ ਕਲਾਮੀ। ਇਹਦੇ 'ਚ ਕੋਈ ਸ਼ੱਕ ਨਹੀਂ ਹੈ ਕਿ ਕਾਂਗਰਸ ਨੇ 1929 ਤੋਂ ਲੈ ਕੇ ਸ਼ੁਰੂ ਕੀਤਾ ਸੀ। ਔਰ ARY ਦਾ ਬਲੌਗ ਲਿਖਦੇ ਨੇ ਡਾਕਟਰ ਚੀਮਾ, ਉਹਨਾਂ ਨੇ ਕੱਲ ਹੀ ਆਪਣੇ ਬਲੌਗ 'ਚ ਲਿਖਿਆ ਕਿ ਵਾਈ ਸਿੱਖਸ ਆਬਜ਼ਰਵ ਅਗਸਤ 15 ਐਜ਼ ਬਲੈਕ ਡੇ। ਔਰ ਉਹਦੇ 'ਚ ਇੱਕ ਗੱਲ ਜਿਨ੍ਹਾਂ ਨੇ ਗਾਂਧੀ ਔਰ ਮੋਤੀ ਲਾਲ ਨਹਿਰੂ, ਇਹ 1929 ਦੀ ਗੱਲ ਹੈ ਜਦੋਂ ਕਿ ਲਾਹੌਰ ਦੇ ਵਿੱਚ ਸਿੱਖ ਲੀਡਰਸ਼ਿਪ, ਬਾਬਾ ਖੜਕ ਸਿੰਘ ਉਦੋਂ ਲੀਡਰ ਸੀ ਔਰ ਕਾਂਗਰਸ ਦਾ ਵੀ ਸੈਸ਼ਨ ਲਾਹੌਰ ਦੇ ਵਿੱਚ ਸੀ, ਕਿਉਂਕਿ ਰਾਵੀ ਦੇ ਕੰਢੇ ਜਿਹੜੀ ਨਹਿਰੂ ਵੱਲੋਂ ਪੂਰਨ ਆਜ਼ਾਦੀ ਦੀ ਗੱਲ ਕਹੀ ਜਾਂਦੀ ਹੈ। ਔਰ ਇਹ ਉਸ ਪੀਰੀਅਡ 'ਚ ਗਾਰਡੀਅਨ ਅਖਬਾਰ ਜਿਹੜੀ ਲੰਡਨ ਤੋਂ ਛਪਦੀ ਸੀ, ਅੱਜ ਵੀ ਛਪਦੀ ਹੈ, ਉਹਨਾਂ ਨੇ ਸਟੋਰੀ ਕੀਤੀ। ਔਰ ਪਹਿਲਾਂ ਅਕਾਲੀਆਂ ਦਾ ਜਲੂਸ ਨਿਕਲਿਆ, ਉਹਨਾਂ ਦੀ ਕਨਵੈਨਸ਼ਨ ਸੀ। 5 ਲੱਖ ਸਿੱਖ ਜਿਹੜੇ ਨੇ ਹਾਥੀ ਦੇ ਉੱਤੇ ਖੜਕ ਸਿੰਘ ਨੇ ਜਿਹੜੇ ਉਸ ਵੇਲੇ ਸਿੱਖਾਂ ਦੇ ਲੀਡਰ ਸੀ। ਔਰ ਉਹ ਜਦੋਂ ਨਿਕਲਿਆ ਲਾਹੌਰ ਦੇ ਵਿੱਚ ਕਾਂਗਰਸ ਔਰ ਦੂਜੇ ਉਹਦੇ ਬਾਰੇ ਉਹਨਾਂ ਨੇ ਕੋਟ ਕੀਤਾ ਡਾਕਟਰ ਚੀਮਾ ਨੇ ਔਰ ਬਾਕੀ ਵੀ ਹਿਸਟੋਰੀਕਲ ਸੋਰਸ ਤੇ ਨੇ। ਉਹਨਾਂ ਨੇ ਕਿਹਾ ਇਨ 1929 Sikhs held a huge independence rally at Lahore
as reported in the Times London, ਇਹ ਹੁਣ ਟਾਈਮ ਦੀ ਰਿਪੋਰਟਿੰਗ ਹੈ, ਜੀ the 500,000 strong procession led by veteran Sikh leader Baba Khadak Singh put the Congress show into shame and shadow. ਜੀ ਕਿਹਾ ਕਿ ਵੀ ਇਹ ਕਾਂਗਰਸੀ ਨੂੰ ਵੀ ਇਹ ਇੰਨੀ ਵੱਡੀ ਤਾਕਤ ਹੈ ਸਿੱਖਾਂ ਦੀ, ਸ਼ੇਮ ਐਂਡ ਸ਼ੈਡੋ, ਇਹ ਇੰਗਲੈਂਡ 'ਚ ਕਹਿ ਰਹੇ। ਜੀ ਇਹ ਉਹ ਪੀਰੀਅਡ ਹੈ ਜਦੋਂ ਗਾਂਧੀ ਔਰ ਨਹਿਰੂ ਤੁਰ ਕੇ ਬਾਬਾ ਖੜਕ ਸਿੰਘ ਦੇ ਘਰ ਮਿਲਣ ਜਾਂਦੇ ਨੇ, ਉਹ ਡਰਾਇੰਗ ਰੂਮ 'ਚ ਬੈਠੇ ਵੇਟ ਕਰ ਰਹੇ ਨੂੰ, ਦਰਵਾਜ਼ੇ ਤੇ ਨਹੀਂ ਆਉਂਦੇ ਲੈ। ਮਤਲਬ ਇੰਨਾ ਔਜ ਆ ਤਾਕਤ ਸੀ 1929 'ਚ ਸਿੱਖਾਂ ਦੀ। ਇਕੱਲੀ ਫੌਜ ਦੇ ਹਵਾਲੇ ਸਿਵਲ ਦੀ ਗੱਲ ਹੋ ਰਹੀ ਹੈ, ਪਰ ਇਹ ਉਹ ਪੀਰੀਅਡ ਸੀ ਕਿ ਲਾਹੌਰ 'ਚ ਖਲੋ ਕੇ ਗਾਂਧੀ ਨੇ ਕਿਹਾ ਕਿ no constitution in India will be passed which won't be acceptable to the Sikhs, ਕਿ ਕੋਈ ਐਸਾ ਸੰਵਿਧਾਨ ਨਹੀਂ ਹੋਏਗਾ ਜਿਹੜਾ ਪਾਸ ਜਿਹੜਾ ਸਿੱਖਾਂ ਨੂੰ ਮਨਜ਼ੂਰ ਨਾ ਹੋਵੇ। ਫਿਰ 1931 ਚ ਜਦੋਂ ਗਾਂਧੀ ਲੰਡਨ ਜਾਣ ਲਈ ਆਉਂਦਾ ਹੈ, ਸੀਸਗੰਜ ਗੁਰਦੁਆਰਾ ਸਾਹਿਬ ਦਿੱਲੀ 'ਚ ਉੱਥੇ ਖਲੋ ਕੇ ਫਿਰ ਇਹ ਕਹਿੰਦਾ ਹੈ ਕਿ ਭਾਈ ਰੱਬ ਵਿਟਨੈਸ ਹੈ ਮੇਰੇ ਔਰ ਕਾਂਗਰਸ ਦੇ ਵਿਚਾਲੇ, ਸਿੱਖਾਂ ਨੂੰ ਜਿਹੜਾ ਉਹ ਕੋਈ ਕਨਸਟੀਟਿਊਸ਼ਨ ਉਹਨਾਂ ਦੀ ਮਰਜ਼ੀ ਬਿਨਾਂ ਪਾਸ ਨਹੀਂ ਹੋਏਗਾ, ਉਹਨਾਂ ਦੇ ਹਕੂਕ ਮਹਿਫੂਜ਼ ਹੋਣਗੇ। ਔਰ ਇੱਕ ਮਧੂਸੂਦਨ ਸਿੰਘ ਬੇਦੀ ਨਾਂ ਦਾ ਸੱਜਣ ਉਸੇ ਹੀ ਸੀਸਗੰਜ ਦੇ ਦੀਵਾਨ 'ਚ ਖਲੋ ਕੇ ਗਾਂਧੀ ਨੂੰ ਕਹਿੰਦਾ ਕਿ ਜੇ ਕੱਲ ਨੂੰ ਤੁਸੀਂ ਮੁੱਕਰ ਗਏ ਔਰ ਇਹ ਤੁਸੀਂ ਇਹਦਾ ਢੀਠਤਾਈ ਦੇਖੋ ਇਸ ਬਾਣੀਏ ਦੀ, ਫਿਰ ਇਹ ਕਹਿੰਦਾ ਫਿਰ ਤੁਹਾਨੂੰ ਤੁਹਾਡੇ ਗੁਰੂ ਗੋਬਿੰਦ ਸਿੰਘ ਸਾਹਿਬ ਨੇ ਰਸਤਾ ਦੱਸਿਆ ਹੋਇਆ, ਫਿਰ ਤੁਸੀਂ ਹੱਕ ਬਨਾਜ਼ਬ ਹੋਵੋਗੇ, ਤਲਵਾਰ ਨੂੰ ਹੱਥ 'ਚ ਰਹਿਣਾ। ਔਰ ਇਹ ਜਿਹੜੀਆਂ ਐਸ਼ੋਰੈਂਸਿਸ ਦੀ ਲਾਈਨ ਹੈ ਇਹ 1946 ਤੱਕ ਰਹਿੰਦੀ ਹੈ। ਜਦੋਂ 1946 ਤੱਕ ਪਹੁੰਚਦੇ ਹੈ, ਜਦੋਂ ਕਾਇਦੇ ਆਜ਼ਮ ਪਾਸੇ ਨਿਕਲ ਜਾਂਦੇ ਨੇ ਇਹਦੀ ਨਹਿਰੂ ਦੇ ਹਾਲ ਨੂੰ ਦੇਖ ਕੇ, ਕੰਸਟੀਟਿਊਐਂਟ ਅਸੈਂਬਲੀ 'ਚ ਕਿਵੇਂ ਹਾਲਾਂ 1937 ਦੀਆਂ ਇਲੈਕਸ਼ਨਾਂ ਤੋਂ ਬਾਅਦ ਯੂਪੀ ਸੀਪੀ 'ਚ ਕਾਂਗਰਸੀ ਹਕੂਮਤਾਂ ਦਾ ਕੀ ਵਰਤਾਰਾ ਸੀ, ਉਹਨੇ ਹੀ ਡਿਸਅਪਾਇੰਟ ਕਰ ਦਿੱਤਾ ਸੀ। ਲੇਕਿਨ ਹੁਣ 1946 ਤੱਕ ਪਹੁੰਚਦੇ ਆ ਜਦੋਂ ਪਾਕਿਸਤਾਨ ਦਾ ਕਾਨਸੈਪਟ ਪੂਰੇ ਜ਼ੋਰ ਦੇ ਨਾਲ ਐਡਵੋਕੇਸੀ ਹੁੰਦੀ ਹੈ, ਸ਼੍ਰੋਮਣੀ ਕਮੇਟੀ ਵੀ 6 ਸਟੇਟ ਦਾ ਮਤਾ ਪਾਸ ਕਰ ਦਿੰਦੀ ਹੈ ਔਰ ਬਿਆਨਬਾਜ਼ੀ ਵੀ ਸ਼ੁਰੂ ਹੋ ਜਾਂਦੀ ਹੈ ਕਿ ਭਾਈ 6 ਸਟੇਟ ਵੀ ਬਣਨੀ ਚਾਹੀਦੀ ਹੈ। ਹੁਣ ਕਾਂਗਰਸ ਨੂੰ ਲੱਗਾ ਵੀ ਇਹ ਨਾ ਹੋਏ ਵੀ ਇਹ ਸਿੱਖ ਫੇਰ ਹੱਥੋਂ ਨਿਕਲ ਜਾਣ। ਫਿਰ ਨਹਿਰੂ ਦਾ ਔਨ ਰੈਕਰਡ ਹੈ ਕੈਲਕਟਾ ਦੇ ਵਿੱਚ ਇਹਨਾਂ ਦਾ AICC ਦੇ ਸੈਸ਼ਨ ਤੋਂ ਬਾਅਦ, ਉਹਦੇ 'ਚੋਂ ਕਹਿੰਦਾ ਨਹਿਰੂ ਕਿ ਮੈਂ ਇਹ ਕਮਿਟ ਕਰਦਾ ਕਿ brave Sikhs of Punjab deserve a province in the north of India so that they may also be able to experience the glow of freedom, ਕਿ ਪੰਜਾਬ ਦੇ ਬਹਾਦਰ ਸਿੱਖਾਂ ਨੂੰ ਭਾਰਤ ਦੇ ਉੱਤਰ ਦੇ ਵਿੱਚ, ਨਾਰਥ ਦੇ ਵਿੱਚ ਉਹ ਖਿੱਤਾ ਦਿੱਤਾ ਜਾਏਗਾ ਤਾਂ ਕਿ ਉਹ ਵੀ ਆਜ਼ਾਦੀ ਦਾ ਨਿੱਘ ਮਾਣ ਸਕਣ। ਕਾਂਗਰਸ ਦੇ ਐਸ਼ੋਰੈਂਸਿਸ ਕੋਈ ਜਾਂ ਤਾਂ ਤੁਸੀਂ ਉਹਨਾਂ ਦੇ ਨਾਲ ਇੱਕ ਡੀਲ ਬਣਾਓ, ਉਸ ਡੀਲ ਨੂੰ ਤੁਸੀਂ ਜਿਹੜਾ ਫਰੀडम ਆਫ ਇੰਡੀਆ ਐਕਟ ਬਣਿਆ ਇੰਗਲੈਂਡ ਦੇ ਉਸ ਦਾ ਹਿੱਸਾ ਬਣੇ। ਜੇ ਤੁਸੀਂ ਵੈਸੇ ਡੀਲ ਵੀ ਜ਼ਬਾਨੀ ਕਲਾਮੀ ਕਰ ਲਈ ਹੁੰਦੀ, ਲਿਖਤੀ ਵੀ ਕਰ ਲਈ ਹੁੰਦੀ, ਤੇ ਜੋ ਆਰਟੀਕਲ 370 ਦਾ ਹਾਲ ਕਰਕੇ ਕਸ਼ਮੀਰੀਆਂ ਦਾ ਕੀਤਾ ਹੈ ਉਹੀ ਸਿੱਖਾਂ ਦਾ ਹੋਣਾ ਸੀ। ਪਰ ਸਿੱਖਾਂ ਕੋਲ ਓਪਰਚੁਨਿਟੀਜ਼ ਸੀ, ਇੱਕ ਤੋਂ ਬਾਅਦ ਇੱਕ ਅੰਗਰੇਜ਼ਾਂ 'ਚ ਗੁੱਡਵਿਲ ਸੀ। ਭਾਰਤ ਦੇ ਵਿੱਚ ਜਿਹੜੀ ਅੰਗਰੇਜ਼ਾਂ ਦੀ ਫੌਜ ਸੀ ਉਹਦੇ 33% ਅਫਸਰ ਸਿੱਖ ਸੀ, 18-19% ਸਿੱਖ ਫੌਜੀ ਸੀ। ਸਿੱਖ ਰਿਆਸਤਾਂ ਸੀ, ਪਟਿਆਲਾ, ਨਾਭਾ, ਜੀਂਦ, ਫਰੀਦਕੋਟ, ਕਪੂਰਥਲਾ, ਜਿਨ੍ਹਾਂ ਦੀ ਆਪਣੀ ਟੈਰੀਟਰੀ ਸੀ। ਗੁੱਡਵਿਲ ਸੀ ਸਿੱਖਾਂ ਲਈ। ਸੈਕੰਡ ਵਰਲਡ ਵਾਰ ਜੇ ਤਾਜ਼ਾ ਖਤਮ ਹੋਈ ਸੀ ਔਰ ਸਿੱਖਾਂ ਦੀਆਂ ਬਹਾਦਰੀ ਦੀਆਂ ਔਰ ਕੁਰਬਾਨੀ ਦੀਆਂ ਕਹਾਣੀਆਂ ਚਾਰ ਚਫੇਰੇ ਸੀ। ਕਾਂਗਰਸ ਨੇ ਤਾਂ ਕੁਇਟ ਇੰਡੀਆ ਮੂਵਮੈਂਟ ਕਰਕੇ ਜਿਹੜਾ ਉਹ ਬਾਈਕਾਟ ਕੀਤਾ ਸੀ, ਹਾਲਾਂਕਿ ਕਾਇਦੇ ਆਜ਼ਮ ਨੇ ਵੀ ਸਪੋਰਟ ਕੀਤਾ ਅੰਗਰੇਜ਼ ਨੂੰ, ਮੁਸਲਮਾਨ ਵੀ ਧੜਾ-ਧੜ ਫੌਜ ਦੇ ਵਿੱਚ ਗਏ। ਔਰ ਫਿਰ ਉਹਨਾਂ ਦਾ ਗਿਲਟ ਵੀ ਸੀ ਅੰਗਰੇਜ਼ਾਂ ਦਾ ਕਿ 1849 ਚ ਮਹਾਰਾਜਾ ਦਲੀਪ ਸਿੰਘ ਨੂੰ ਐਜ਼ ਏ ਮਾਈਨਰ ਉਹਨਾਂ ਨੇ ਗਾਰਡੀਅਨ ਬਣੇ ਸੀ, ਪਰ ਉਹਨੂੰ ਰਾਜ ਦਾ ਕੀ ਦੇਣਾ ਸੀ, ਉਹਨੂੰ ਈਸਾਈ ਬਣਾ ਕੇ ਇੰਗਲੈਂਡ ਲੈ ਗਏ, ਕਦੇ ਪੰਜਾਬ 'ਚ ਵੜਨ ਵੀ ਨਹੀਂ ਦਿੱਤਾ। ਸੋ ਜੇ ਤੁਹਾਡੇ ਕੋਲ ਏਬਲ ਲੀਡਰਸ਼ਿਪ ਹੁੰਦੀ, ਤੁਸੀਂ ਇਹ ਸਾਰੇ ਫੈਕਟਰ ਜਿਹੜੇ ਨੇ ਉਹਨਾਂ ਨੂੰ ਟੂ ਦਾ ਪੋਜ਼ਿਟਿਵ ਪਾ ਕੇ ਤੁਸੀਂ ਕੌਮ ਦਾ ਕੁਝ ਬਣਾ ਸਕਦੇ। ਲੇਕਿਨ ਜੇ ਉਹਨਾਂ ਨੇ ਕਿਹਾ ਕਿ ਵੀ ਮਿਸ ਦਾ ਬਸ। ਹੁਣ ਅੱਜ ਜਦੋਂ ਅਸੀਂ 73 ਸਾਲ ਬਾਅਦ ਇਹ ਗੱਲ ਕਰ ਰਹੇ, ਅਸੀਂ ਆਸ ਕਰਦੇ ਕਿ ਹੁਣ ਘੱਟੋ ਘੱਟ ਸਾਡੀ ਲੀਡਰਸ਼ਿਪ ਦੁਨੀਆ ਭਰ 'ਚ ਬੇਸ਼ੱਕ ਇੱਕ ਕਲੈਕਟਿਵ ਲੀਡਰਸ਼ਿਪ ਹੈ, ਉਹ ਸਮੇਂ ਦੇ ਹਾਣ ਦੀ ਹੈ ਔਰ ਅਸੀਂ ਸਮਝਦੇ ਹਾਂ ਇਹਨਾਂ ਦੀ ਖੇਡ ਨੂੰ। ਅਲਟੀਮੇਟਲੀ ਜੇ ਪੰਜਾਬ ਦੇ ਹਵਾਲੇ ਨਾਲ ਗੱਲ ਕਰੀਏ ਤੇ ਉਹ ਬਾਦਲ ਹੋਣ, ਅਮਰਿੰਦਰ ਹੋਣ, ਇਹ ਸਾਰੀ ਕਲਾਸ ਇਹ ਤਾਂ ਉਵੇਂ ਹੀ ਸੈਲ ਆਊਟ ਨੇ, ਵਿਕਾਊ ਮਾਲ ਹੈ। ਪਰ ਇਸ ਵੇਲੇ ਲੀਡਰਸ਼ਿਪ ਡਾਇਸਪੋਰਾ 'ਚ ਹੈ ਔਰ ਅਸੀਂ ਕੱਲ ਵੀ ਇਸ ਇਸ਼ੂ ਦੇ ਉੱਤੇ ਹੀ ਗੱਲਬਾਤ ਨੂੰ ਜਾਰੀ ਰੱਖਾਂਗੇ ਕਿ ਇਹਨਾਂ 72-73 ਸਾਲਾਂ 'ਚ ਫਿਰ ਅਸੀਂ
ਕਿਉਂ ਜੇ ਹਾਲਾਤ ਚੋਂ ਗੁਜ਼ਰੇ ਔਰ ਗੁਜ਼ਰ ਰਹੇ हैं ਔਰ ਅੱਜ ਅਸੀਂ ਕਿੱਥੇ ਆ ਕੇ ਖੜੇ ਜੀ ਡਾਕਟਰ ਸਾਹਿਬ ਤੁਹਾਡਾ ਬਹੁਤ ਬਹੁਤ ਸ਼ੁਕਰੀਆ। ਇਸ ਵਕਤ ਲੈਣਾ ਬ੍ਰੇਕ ਤੋਂ ਪਹਿਲਾਂ ਅਸੀਂ ਦਰਸ਼ਕਾਂ ਤੇ ਸਰੋਤਿਆਂ ਨੂੰ ਅਪੀਲ ਤੇ ਬੇਨਤੀ ਕਰਦੀ ਹਾਂ ਵਿਊਅਰਸ, ਜਿਸ ਤਰ੍ਹਾਂ ਕਿ ਤੁਸੀਂ ਜਾਣਦੇ ਹੋ ਕਿ TV 84 ਇੱਕ ਪੰਥਕ ਚੈਨਲ ਹੈ, ਸੋ ਅਸੀਂ ਚਾਹਾਂਗੇ ਕਿ ਤੁਸੀਂ TV 84 ਦੀ ਵੱਧ ਤੋਂ ਵੱਧ ਮਾਈਕ ਸਹਾਇਤਾ ਕਰੋ। ਤੁਸੀਂ ਆਪਣੀ ਮਾਈਕ ਸਹਾਇਤਾ ਸਾਡੀ ਵੈਬਸਾਈਟ tv84.tv ਤੇ ਜਾ ਕੇ ਪੇਪਲ ਦੀ ਵਰਤੋਂ ਕਰਕੇ ਵਨ ਟਾਈਮ ਡੋਨੇਟ ਕਰ ਸਕਦੇ ਹੋ, ਮੰਥਲੀ ਡੋਨੇਟ ਵੀ ਕਰ ਸਕਦੇ ਹੋ। ਤੁਸੀਂ TV 84 ਦੇ ਨਾਮ ਤੇ ਚੈੱਕ ਬਣਾ ਕੇ ਸਾਨੂੰ ਮੇਲ ਵੀ ਕਰ ਸਕਦੇ ਹੋ ਸਾਡੇ ਇਸ ਪਤੇ ਤੇ 36-01 37th Avenue, Long Island City, ਨਿਊਯਾਰਕ 11101 USA, ਜਾਂ ਫਿਰ ਤੁਸੀਂ ਸਾਨੂੰ ਫੋਨ ਰਾਹੀਂ ਵੀ ਸੰਪਰਕ ਕਰ ਸਕਦੇ ਹੋ ਸਾਡੇ ਫੋਨ ਨੰਬਰ ਤੇ 5164060694। ਥੈਂਕ ਯੂ ਸੋ ਮਚ ਵਿਊਅਰਸ, ਤੁਸੀਂ ਸਾਨੂੰ ਇਸੇ ਤਰ੍ਹਾਂ ਹੀ ਬਨੇ ਰਹਿਣਾ। ਮਿਲਦੇ ਹਾਂ ਛੋਟੇ ਜਿਹੇ ਬ੍ਰੇਕ ਤੋਂ ਬਾਅਦ।